ਤੁਸੀਂ ਘਰ ਲੈ ਕੇ ਫਿਰ ਵੇਟ ਕਰੋ, ਜੇ ਵਿਆਜ ਘਟਦਾ ਤੇ ਉਸ ਨੂੰ ਤੁਸੀਂ ਰੀਫਾਈਨਾਂਸ ਕਰਨ ਦੀ ਤੁਹਾਨੂੰ ਓਪਰਚੁਨਿਟੀ ਆ ਸਕਦੀ ਹੈਗੀ। ਜੇ ਅੱਜ ਵਿਆਜ ਘਟ ਜਾਂਦਾ, ਸਪੋਜ਼ ਕਰੋ ਹੁਣ 7 ਤੋਂ ਆ ਗਏ 3 ਤੇ ਆ ਗਿਆ 4 ਤੇ ਜੇ ਤੁਸੀਂ ਘਰ ਲੈਣਾ ਚਾਹੁੰਦੇ ਤੁਹਾਡੇ ਨਾਲ ਦੇ ਉੱਤੇ 1000 ਬੰਦਾ ਹੋਰ ਖੜਾ ਵੇਟ ਕਰ ਰਹੇ ਉਹਨੇ ਵੀ ਕਹਿਣਾ ਵੀ ਮੈਂ ਹੁਣ ਘਰ ਲੈਣਾ। ਜੇ ਉਹ ਸਾਰੇ ਮਾਰਕੀਟ 'ਚ ਇੱਕਦਮ ਆ ਜਾਣਗੇ ਤੇ ਜਿਹੜੇ ਘਰ ਦੀ ਪ੍ਰਾਈਸ 3 ਲੱਖ ਸੀਗੀ ਉਹ ਫਿਰ 3.5 4 ਲੱਖ ਤੇ ਪਹੁੰਚ ਜਾਣੀ ਹੈ। ਫਿਰ ਹੋਣੀ ਤੁਹਾਡੀ ਬਿਡਿੰਗ ਵਾਰ ਸ਼ੁਰੂ, ਜੋ 6 ਮਹੀਨੇ ਜਾਂ ਸਾਲ ਕਹਿ ਲਓ ਵੀ ਮਾਰਕੀਟ ਜਿੱਥੇ ਦੀ ਸੀਗੀ ਉੱਥੇ ਹੀ ਹੈਗੀ ਹੈ, ਸਟੈਗਨੈਂਟ ਹੈਗੀ ਹੈ ਕਿ ਨਾ ਖੱਬੇ। ਰੀਅਲ ਏਸਟੇਟ ਤੇ ਮਾਰਗੇਜ ਦੀ ਦੁਨੀਆ ਦੇ ਵਿੱਚ ਕੀ ਫਰਕ ਪਊਗਾ ਟਰੰਪ ਹੋਣਾ ਦੇ ਆਉਣ? ਇਹ ਬੇਸਿਕਲੀ ਪ੍ਰੋ ਬਿਜ਼ਨਸ ਹੈਗੇ ਨੇ, ਹੀ ਹਿਮਸੈਲਫ ਇਜ਼ ਅ ਬਿਜ਼ਨਸਮੈਨ ਤੇ ਉਹਨਾਂ ਦੀ ਜਿਹੜੀਆਂ ਪਾਲਿਸੀਜ਼ ਵੀ ਹੈਗੀਆਂ ਉਹ ਬਿਜ਼ਨਸ ਦਾ ਆਧਾਰ ਬਹੁਤ ਦੇਖਦੀਆਂ ਹੈਗੀਆਂ। ਰੀਅਲ ਏਸਟੇਟ ਦੇ ਮੁਤਾਬਿਕ ਉਹਨਾਂ ਨੇ ਗੱਲ ਇਹ ਕਹੀ ਸੀਗੀ ਵੀ ਜਿਹੜਾ US ਜਿਹੜੀ ਗਵਰਨਮੈਂਟ ਹੈਗੀ ਹੈ ਇਹਨਾਂ ਕੋਲ ਨਾ ਫੈਡਰਲ ਲੈਂਡ ਜਿਹਨੂੰ ਅਸੀਂ ਕਹਿੰਦੇ ਵੀ ਇਹਨਾਂ ਦੀ ਜਿਹੜੀ ਆਪਣੀ ਜ਼ਮੀਨ ਹੈ, ਸਰਕਾਰੀ ਜ਼ਮੀਨ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ। ਪ੍ਰੈਜ਼ੀਡੈਂਟ ਟਰੰਪ ਦੀ ਇੱਕ ਅਨਾਉਂਸਮੈਂਟ ਇਹ ਸੀਗੀ ਵੀ ਅਸੀਂ ਇਹ ਲੈਂਡ ਰਿਲੀਜ਼ ਕਰਾਂਗੇ, ਅੱਛਾ, ਅਫੋਰਡੇਬਲ ਹਾਊਸਿੰਗ ਆ। ਸੋ ਉਹਦੇ ਵਿੱਚ ਫਿਰ ਇਹ ਹੋਊਗਾ ਵੀ ਕਿਉਂਕਿ US ਦੇ ਵਿੱਚ ਜਿਹੜੀ ਹਾਊਸਿੰਗ ਸ਼ਾਰਟੇਜ ਹੈਗੀ ਹੈ, ਯਾਨੀ ਕਿ ਘਰਾਂ ਦੀ ਅਵੇਲੇਬਿਲਿਟੀ ਉਹ ਹਮੇਸ਼ਾ ਹੀ ਕਾਫੀ ਸਮੇਂ ਤੋਂ 1 ਮਿਲੀਅਨ ਹੋਮਸ ਵੀ ਆਰ ਸ਼ਾਰਟਰ ਐਟ ਆਲ ਟਾਈਮਸ, ਯਾਨੀ ਕਿ 1 ਮਿਲੀਅਨ ਘਰ ਇੱਥੇ ਸ਼ਾਰਟ ਪੈਂਦਾ ਡਿਮਾਂਡ ਦੇ ਹਿਸਾਬ ਨਾਲ। ਸੋ ਕਾਫੀ ਕੁਝ ਚੇਂਜਸ ਜਿਹੜੇ ਉਹ ਆਉਣਗੇ। ਜਦੋਂ ਲਾਸਟ ਟਾਈਮ ਸੀਗੇ ਕਹਿੰਦੇ ਸੀਗੇ ਵੀ ਇੰਟਰਸਟ ਰੇਟ 0 ਤੇ ਹੋਣੇ ਚਾਹੀਦੇ ਆ, ਫੈਡ ਨੂੰ ਚਲੋ ਇਹ ਕਹਿ ਦੇਣਗੇ ਆਪਣੇ ਵੱਲੋਂ ਵੀ ਇੰਟਰਸਟ ਰੇਟ ਘੱਟ ਕਰੋ। ਕੀ ਸੰਭਾਵਨਾਵਾਂ ਨੇ ਅਗਲੇ ਸਾਲ ਇੰਟਰਸਟ ਰੇਟ ਘੱਟ ਦੀਆਂ? ਹਾਂਜੀ, ਦੇਖੋ ਜਿੱਥੋਂ ਤੱਕ ਤੇ ਇੰਟਰਸਟ ਰੇਟ ਦੀ ਗੱਲ ਹੈਗੀ ਆ, ਜੋ ਮੈਂ ਦੇਖ ਰਿਹਾ ਵਿਦਿਨ 6 ਮੰਥਸ ਵੀ ਵਿਲ ਸੀ ਸਮ ਚੇਂਜਸ। ਸਤਿ ਸ੍ਰੀ ਅਕਾਲ, ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਰੀਅਲ ਏਸਟੇਟ ਅਤੇ ਮਾਰਗੇਜ ਦੀ ਦੁਨੀਆ ਦੇ ਬਾਰੇ ਜਾਣਾਂਗੇ, ਕੀ ਕੁਝ ਲੇਟੈਸਟ ਚੱਲ ਰਿਹਾ ਆ ਉਸ ਦੇ ਬਾਰੇ ਗੱਲਬਾਤ ਕਰਾਂਗੇ। ਗੱਲਬਾਤ ਕਰਨ ਦੇ ਲਈ ਆਪਣੇ ਨਾਲ ਇਸ ਟਾਈਮ ਜੁੜ ਬੈਠੇ ਨੇ ਸਾਡੇ ਸਟੂਡੀਓਜ਼ ਦੇ ਵਿੱਚ ਜ਼ੈਂਡਰ ਮਾਰਗੇਜ ਅਤੇ ਰੀਅਲ ਏਸਟੇਟ ਤੋਂ ਮੋਹਨ ਸਿੰਘ ਚੀਮਾ ਜੀ। ਮੋਹਨ ਚੀਮਾ ਜੀ, ਸਵਾਗਤ ਹੈ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਰਾਣੀ ਭਾਜੀ, ਆਪ ਜੀ ਨੂੰ, ਪੰਜਾਬੀ ਜਿਹੜੇ US ਦੇ ਸਭ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਜਿਵੇਂ ਆਪਾਂ ਜਾਣਦੇ ਹਾਂ, ਇਹਨਾਂ ਦੇ ਨਾਲ ਆਪਾਂ ਰੈਗੂਲਰਲੀ ਗੱਲਬਾਤ ਕਰਦੇ ਰਹਿੰਦੇ ਹਾਂ, ਕੀ ਲੇਟੈਸਟ ਚੱਲ ਰਿਹਾ ਆ, ਕੀ ਆ ਰਿਹਾ ਆ, ਕੀ ਹੋ ਰਿਹਾ ਤੇ ਕੀ ਹੋਣ ਦੀਆਂ ਸੰਭਾਵਨਾਵਾਂ ਨੇ, ਉਹ ਸਾਰੀਆਂ ਗੱਲਾਂ ਆਪਾਂ ਕਰਦੇ ਹਾਂ। ਗੱਲਬਾਤ ਆਪਾਂ ਕਰਾਂਗੇ ਨਵੇਂ ਪ੍ਰਸ਼ਾਸਨ ਦੇ ਆਉਣ ਬਾਰੇ ਵੀ, ਕੀ ਆਸਾਂ ਉਮੀਦਾਂ ਨੇ, ਕੀ ਕੁਛ ਜਿਹੜਾ ਉਹ ਹੋ ਸਕਦਾ ਆ, ਕਿਹੜਾ ਇਹ ਟਾਈਮ ਚੱਲ ਰਿਹਾ ਤੇ ਅੱਗੇ ਕਿੱਦਾਂ ਦਾ ਟਾਈਮ ਰੀਅਲ ਏਸਟੇਟ ਤੇ ਮਾਰਗੇਜ ਦੇ ਵਿੱਚ ਆ ਸਕਦਾ ਆ। ਉਸ ਤੋਂ ਪਹਿਲਾਂ ਮੋਹਨ ਚੀਮਾ ਜੀ ਤੁਹਾਡਾ ਟੈਸਟ ਲੈ ਲਈਏ, ਆਈਡੀਜ਼ ਤੁਹਾਡੀਆਂ ਚੈੱਕ ਕਰ ਲਈਏ ਜੀ, ਆਈਡੀਆ ਦੱਸ ਦਿਓ ਜੀ, ਸ਼ੇਅਰ ਕਰ ਲਿਓ। ਸਹੀ ਹੈ ਜੀ, ਸਹੀ ਹੈ ਜੀ। ਸੋ ਦੇਖੋ ਜਿਹੜੀ ਮੇਰੀ ਹੈਗੀ ਹੈ ਮਾਰਗੇਜ ਦੀ ਆਈਡੀ ਜ਼ੈਂਡਰ ਮਾਰਗੇਜ ਦੇ ਨਾਲ, ਉਹ NMLS ਆਈਡੀ ਨੰਬਰ ਹੈਗਾ 698952। ਜ਼ੈਂਡਰ ਮਾਰਗੇਜ ਰੀਅਲ ਏਸਟੇਟ ਦੇ ਤਹਿਤ ਅਸੀਂ ਰੀਅਲ ਏਸਟੇਟ ਦਾ ਵੀ ਕੰਮ ਕਰਨੇ ਆ, ਤੇ ਜਿਹੜਾ ਮੇਰਾ DRE ਨੰਬਰ ਹੈਗਾ ਜੀ ਹੈਗਾ 02067197 ਜੀ। ਇਸ ਦੇ ਨਾਲ ਜਿਹੜੀ ਸਾਡੀ ਕੰਪਨੀ ਦੀ ਆਈਡੀਜ਼ ਹੈਗੀਆਂ, NMLS ਆਈਡੀ ਨੰਬਰ ਹੈਗਾ ਜੀ 1825688 ਤੇ ਸਾਡਾ DRE ਨੰਬਰ ਹੈਗਾ ਕੰਪਨੀ ਦਾ ਹੈਗਾ 02083716। ਤੇ ਰਾਜਨ ਭਾਜੀ, ਜਿਵੇਂ ਤੁਸੀਂ ਜਾਣਦੇ ਹੋ ਅਸੀਂ ਟਰੱਕ ਅਤੇ ਟ੍ਰੇਲਰ ਦੇ ਲੋਨ ਵੀ ਕਰਨੇ ਆ। ਉਹ ਕੰਪਨੀ ਹੈਗੀ ਹੈ ਜ਼ੈਂਡਰ ਕੈਪੀਟਲ ਕੋਰਪ, ਜਿਸ ਦਾ CFL ਨੰਬਰ ਹੈਗਾ ਜੀ 60DBO139991 ਜੀ। ਇਹ ਹੈਗੇ ਨੇ ਸਾਰੇ ਆਈਡੀਜ਼ ਜੀ। ਚਲੋ, ਥੈਂਕ ਯੂ ਜੀ ਸ਼ੇਅਰ ਕਰਨ ਦੇ ਲਈ, ਬੜੀ ਮਿਹਰਬਾਨੀ। ਇਹ ਵੀ ਦੱਸਦੇ ਜਾਈਏ, ਜ਼ਰੂਰੀ ਹੁੰਦਾ ਹੈ ਕੋਈ ਵੀ ਜਿਹੜਾ ਰੀਅਲ ਏਸਟੇਟ ਮਾਰਗੇਜ ਵਾਲਾ ਆ ਉਹਨੂੰ ਆਪਣੀ ਆਈਡੀਜ਼ ਦੱਸਣੀਆਂ ਜਿਹੜੀਆਂ ਉਹ ਜ਼ਰੂਰੀ ਹੁੰਦੀਆਂ। ਇਸ ਲਈ ਅਸੀਂ ਇੱਥੋਂ ਸ਼ੁਰੂਆਤ ਕਰਦੇ ਹਾਂ, ਬਾਅਦ 'ਚ ਕਿਤੇ ਗੱਲਾਂ ਕਰਦੇ ਚੇਤਾ ਨਾ ਭੁੱਲ ਜਾਵੇ। ਮੋਹਨ ਚੀਮਾ ਜੀ, ਗੱਲਬਾਤ ਕਰਦੇ ਹੁਣ ਆ ਰਹੇ ਨਵੇਂ ਪ੍ਰਸ਼ਾਸਨ ਨੂੰ ਲੈ ਕੇ ਵੀ, ਪਰ ਉਸ ਤੋਂ ਪਹਿਲਾਂ ਰਾਈਟ ਨਾਓ ਕੀ ਮਾਰਕੀਟ ਦੀ ਸਥਿਤੀ ਚੱਲ ਰਹੀ ਆ ਰੀਅਲ ਏਸਟੇਟ ਨੂੰ ਲੈ ਕੇ ਜਾਂ ਮਾਰਗੇਜਸ ਨੂੰ ਲੈ ਕੇ, ਕੀ ਲੇਟੈਸਟ ਕੀ ਚੱਲ ਰਿਹਾ ਹੈ? ਹਾਂਜੀ, ਸੋ ਜਿਹੜੀ ਲੇਟੈਸਟ ਖਬਰ ਜਾਂ ਜਿਹੜੀ ਮਾਰਕੀਟ ਦੀਆਂ ਕੰਡੀਸ਼ਨਸ ਹੈਗੀਆਂ ਰਾਜਨ ਭਾਜੀ, ਉਹ ਸੇਮ ਹੀ ਹੈਗੀਆਂ, ਕੋਈ ਖਾਸ ਫਰਕ ਨਹੀਂ ਪਿਆ। ਓਕੇ, ਅਸੀਂ ਪਿਛਲੇ ਕਹਿ ਲਓ ਵੀ ਹੁਣ ਤਾਂ ਆਲਮੋਸਟ ਸਾਲ ਹੀ ਤੁਸੀਂ ਕਹਿ ਲਓ, 6 ਮਹੀਨੇ ਜਾਂ ਸਾਲ ਕਹਿ ਲਓ ਵੀ ਮਾਰਕੀਟ ਜਿੱਥੇ ਦੀ ਸੀਗੀ ਉੱਥੇ ਹੀ ਹੈਗੀ ਹੈ, ਸਟੈਗਨੈਂਟ ਹੈਗੀ ਹੈ ਕਿ ਨਾ ਖੱਬੇ ਪਾਸੇ ਜਾਂਦੀ ਪਈ ਹੈ ਨਾ ਸੱਜੇ ਪਾਸੇ ਜਾਂਦੀ ਪਈ ਹੈ। ਜਦੋਂ ਤੱਕ ਵਿਆਜਾਂ ਦਾ ਸਵਾਲ ਹੈ, ਉਹ ਵੀ ਥੋੜ੍ਹੇ ਜਿਹੇ ਡਿਪ ਕੀਤੇ ਸੀਗੇ ਜਦੋਂ ਉਹਨੇ ਬੜਾ ਰੌਲਾ ਪਾਇਆ ਜੀ। ਹੁਣ ਪਹਿਲਾਂ ਤੁਸੀਂ ਰੇਟ ਕੱਟ ਕਰੋ, ਫਿਰ ਦੂਜਾ ਰੇਟ ਕੱਟ ਕਰ ਲਿਆ, ਹੁਣ ਤੀਜਾ ਚੌਥਾ, ਉਹ ਥੋੜ੍ਹਾ ਬਹੁਤਾ ਫਰਕ ਪਿਆ ਸੀਗਾ, ਪਰ ਫਿਰ ਉਹ ਵਾਪਸ ਉੱਥੇ ਪਹੁੰਚ ਗਿਆ ਜਿੱਥੇ ਰੇਟ ਪੈਂਦਾ। ਬੈਂਕਾਂ ਨੇ ਵੀ ਚਲਾਕੀ ਵਰਤੀ, ਪਹਿਲਾਂ ਘਟਾ ਕੇ ਫਿਰ ਉੱਤੇ ਕਰ ਲਿਆ। ਹਾਂਜੀ, ਬੈਂਕਾਂ ਵਾਲੇ ਬਹੁਤ ਸਿਆਣੇ ਆ ਜੀ, ਇਹਨਾਂ ਨੇ ਆਪਣਾ ਇਹਨਾਂ ਨੇ ਜਿਹੜਾ ਆਪਣਾ ਸਿਸਟਮ ਸੈੱਟ ਕੀਤਾ ਹੋਇਆ
ਉਹਨਾਂ ਨੂੰ ਗ੍ਰੀਨ ਦੀਦਾ, ਉਹਨਾਂ ਨੂੰ ਗ੍ਰੀਨ ਦਾ ਉਹ ਨਹੀਂ, ਉਹਨਾਂ ਨੂੰ ਕੋਈ ਖਾਸ ਫਰਕ ਨਹੀਂ ਹੈ ਤੁਸੀਂ ਮਾਰਕੀਟ ਲਈ ਹੈ ਕਿ ਨਹੀਂ ਲਈ, ਉਹਨਾਂ ਨੇ ਆਪਣੇ ਹਿਸਾਬ ਨਾਲ ਜਿਹੜਾ ਆਪਣਾ ਕੰਮ ਹੈਗਾ ਉਹ ਚਲਾਈ ਜਾਣਾ ਹੈਗਾ। ਸੋ ਜੇ ਤੁਸੀਂ ਇਹ ਸਵਾਲ ਹੈਗਾ ਵੀ ਹਾਂ ਕੋਈ ਮਾਰਕੀਟ ਦੇ ਵਿੱਚ ਕੀ ਇਸ ਵੇਲੇ ਹਿਲਜੁਲ ਕੁਝ ਨਹੀਂ ਇਦਾਂ ਨਹੀਂ, ਇਟ ਇਜ਼ ਦ ਸੇਮ ਵਿਚ ਵਾਸ ਅਬਾਊਟ 6 ਮੰਥਸ ਅਗੋ, ਉਦਾਂ ਦਾ ਵਿੱਚ ਜੇ ਮਾੜਾ ਜਿਹਾ ਹਿਲਜੁਲ ਹੋਈ ਸੀ ਉਦੋਂ ਥੋੜਾ ਜਿਹਾ ਉਹਨਾਂ ਨੇ ਉਦੋਂ ਇਦਾਂ ਹੀ ਸੀਗਾ, ਤੁਸੀਂ ਦੱਸਦੇ ਸੀਗੇ ਵੀ ਬੈਂਕਾਂ ਨੇ ਪਹਿਲਾਂ ਹੀ ਘਟਾਤੇ ਜੀ, ਫਿਰ ਉਹ ਜਦੋਂ ਘਟ ਕੇ ਖਬਰ ਪੁਰਾਣੀ ਹੋ ਗਈ ਫਿਰ ਚੱਕਦੇ ਇਹਨਾਂ ਨੇ। ਹਾਂਜੀ, ਹੁਣ ਉੱਥੇ ਜਿਹੜਾ ਉਹ ਦੁਬਾਰਾ ਉੱਥੇ ਜਿਹੜਾ ਪਹੁੰਚ ਗਏ। ਸੋ ਹੁਣ ਆਪਾਂ ਗੱਲ ਕਰਦੇ ਹਾਂ ਵੀ ਆਪਾਂ ਨੂੰ ਪਤਾ ਪ੍ਰੈਜ਼ੀਡੈਂਟ ਇਲੈਕਟ ਹੋ ਗਏ ਨੇ, ਟਰੰਪ ਹੁਣੀ ਜਿੱਤ ਗਏ ਨੇ, ਉਹਨਾਂ ਨੇ ਕਾਫੀ ਕੁਝ ਆਖਿਆ ਇਕਨੋਮਿਕ ਤੌਰ ਦੇ ਉੱਤੇ, ਕਹਿੰਦੇ ਵੀ ਅਸੀਂ ਬੜਾ ਕੁਝ ਜਿਹੜਾ ਉਹ ਕਰਾਂਗੇ, ਲੋਕਾਂ ਦੇ ਇਕਨੋਮੀ ਨੂੰ ਸੁਧਾਰ ਕਰਾਂਗੇ ਤਾਂ ਜੋ ਲੋਕ ਘਰ ਵੀ ਬਾਏ ਕਰਨ ਤੇ ਉਹ ਸਾਰੀਆਂ ਚੀਜ਼ਾਂ ਹੋਣ। ਟਰੰਪ ਹੁਣਾਂ ਦੇ ਆਉਣ ਦੇ ਨਾਲ ਤੁਸੀਂ ਕੀ ਦੇਖਦੇ ਆ? ਰੀਅਲ ਏਸਟੇਟ ਦੇ ਉਹ ਖੁਦ ਵੀ ਕਹਿ ਲਓ ਵੀ ਉਹਨਾਂ ਨੇ ਉੱਥੋਂ ਹੀ ਆਪਣੀ ਸਾਰੇ ਕਰੀਅਰ ਜਿਹੜਾ ਉਹ ਬਣਾਇਆ ਰੀਅਲ ਏਸਟੇਟ ਦੇ ਵਿੱਚੋਂ। ਰੀਅਲ ਏਸਟੇਟ ਤੇ ਮਾਰਗੇਜ ਦੀ ਦੁਨੀਆ ਦੇ ਵਿੱਚ ਕੀ ਫਰਕ ਪਊਗਾ ਟਰੰਪ ਹੁਣਾਂ ਦੇ ਆਉਣ ਨਾਲ? ਜੀ, ਬਹੁਤ ਅੱਛਾ ਸਵਾਲ ਜੀ ਤੁਹਾਡਾ। ਦੇਖੋ ਜਿੱਥੋਂ ਤੱਕ ਟਰੰਪ ਦੀਆਂ ਪਾਲਿਸੀਜ਼ ਹੈਗੀਆਂ, ਪ੍ਰੈਜ਼ੀਡੈਂਟ ਇਲੈਕਟ ਟਰੰਪ ਜਿਹੜੇ ਹੈਗੇ ਨੇ ਇਹ ਬੇਸਿਕਲੀ ਪ੍ਰੋ ਬਿਜ਼ਨਸ ਹੈਗੇ ਨੇ, ਹੀ ਹਿਮਸੈਲਫ ਇਜ਼ ਅ ਬਿਜ਼ਨਸਮੈਨ, ਤੇ ਉਹਨਾਂ ਦੀ ਜਿਹੜੀਆਂ ਪਾਲਿਸੀਜ਼ ਵੀ ਹੈਗੀਆਂ ਉਹ ਬਿਜ਼ਨਸ ਦਾ ਆਧਾਰ ਬਹੁਤ ਦੇਖਦੀਆਂ ਹੈਗੀਆਂ। ਸੋ ਇਸ ਵੇਲੇ ਜਦੋਂ ਉਹਨਾਂ ਨੇ ਕੈਂਪੇਨ ਆਪਣੀ ਰਨ ਕੀਤੀ ਸੀਗੀ ਤੇ ਕੈਂਪੇਨ ਦੇ ਵਿੱਚ ਉਹ ਕੁਛ ਇੱਕ ਅਨਾਉਂਸਮੈਂਟ ਜਾਂ ਜਿਵੇਂ ਸਾਡੇ ਕਹਿੰਦੇ ਪ੍ਰੋਮਿਸਿਸ ਹੀ ਕੀਤੇ ਸੀ ਵੀ ਮੈਂ ਆਹ ਕਰ ਦੂੰਗਾ, ਮੈਂ ਆਹ ਕਰ ਦੂੰਗਾ। ਉਹਦੇ ਵਿੱਚ ਆਪਾਂ ਥੋੜ੍ਹੀ ਜਿਹੀ ਚੀਜ਼ਾਂ ਨੂੰ ਅਲੱਗ ਲੈ ਕੇ ਚੱਲੀਏ, ਰੀਅਲ ਏਸਟੇਟ ਤੇ ਮੌਰਗੇਜ ਦੀ ਗੱਲ ਕਰੀਏ ਪਹਿਲਾਂ। ਰੀਅਲ ਏਸਟੇਟ ਦੇ ਮੁਤਾਬਿਕ ਉਹਨਾਂ ਨੇ ਗੱਲ ਇਹ ਕਹੀ ਸੀਗੀ ਵੀ ਜਿਹੜਾ US ਜਿਹੜੀ ਗਵਰਨਮੈਂਟ ਹੈਗੀ ਹੈ, ਇਹਨਾਂ ਕੋਲ ਨਾ ਫੈਡਰਲ ਲੈਂਡ ਜਿਹਨੂੰ ਅਸੀਂ ਕਹਿੰਦੇ ਵੀ ਇਹਨਾਂ ਦੀ ਜਿਹੜੀ ਆਪਣੀ ਜ਼ਮੀਨ ਹੈ, ਸਰਕਾਰੀ ਜ਼ਮੀਨ ਜਿਹੜੀ ਹੈਗੀ ਹੈ ਉਹ ਬਹੁਤ ਜ਼ਿਆਦਾ ਹੈਗੀ ਹੈ। ਓਕੇ, ਬਹੁਤ ਵੱਡੀ ਮਾਤਰਾ ਦੇ ਵਿੱਚ ਇਹਨਾਂ ਕੋਲ ਆਪਣੇ ਅੰਡਰ ਹੈਗੀ ਅਵੇਲੇਬਲ। ਪ੍ਰੈਜ਼ੀਡੈਂਟ ਟਰੰਪ ਦੀ ਇੱਕ ਅਨਾਉਂਸਮੈਂਟ ਇਹ ਸੀਗੀ ਵੀ ਅਸੀਂ ਇਹ ਲੈਂਡ ਰਿਲੀਜ਼ ਕਰਾਂਗੇ, ਅੱਛਾ, ਅਫੋਰਡੇਬਲ ਹਾਊਸਿੰਗ ਵਾਸਤੇ ਕਾਰਪੋਰੇਸ਼ਨਸ ਨੂੰ ਵੱਡੀਆਂ ਬਿਲਡਰਸ ਨੂੰ ਯਾਨੀ ਤੁਸੀਂ ਇਹ ਨਹੀਂ ਹੈਗਾ ਵੀ ਤੁਸੀਂ ਜਾ ਕੇ ਇੱਕ ਆਮ ਬੰਦਾ ਜ਼ਮੀਨ ਖਰੀਦੂਗਾ। ਮੇਰਾ ਨਹੀਂ ਖਿਆਲ ਵੀ ਉਹੋ ਜਿਹੀ ਗੱਲਬਾਤ ਹੋਊਗੀ, ਬਟ ਇਹ ਹੈ ਵੀ ਵੱਡੀਆਂ ਕੰਪਨੀਜ਼ ਨੂੰ ਇਹ ਲੈਂਡ ਸ਼ਾਇਦ ਮਿਲ ਸਕਦਾ ਵਾਜਬ ਰੇਟ ਦੇ ਉੱਪਰ, ਤਾਂ ਜੋ ਅਫੋਰਡੇਬਲ ਹਾਊਸਿੰਗ ਬਣਾ ਸਕੇ। ਹਾਂਜੀ, ਸਹੀ ਹੈ। ਸੋ ਉਹਦੇ ਵਿੱਚ ਫਿਰ ਇਹ ਹੋਊਗਾ ਵੀ ਕਿਉਂਕਿ US ਦੇ ਵਿੱਚ ਜਿਹੜੀ ਹਾਊਸਿੰਗ ਸ਼ਾਰਟੇਜ ਹੈਗੀ ਹੈ, ਯਾਨੀ ਕਿ ਘਰਾਂ ਦੀ ਅਵੇਲੇਬਿਲਿਟੀ, ਉਹ ਹਮੇਸ਼ਾ ਹੀ ਕਾਫੀ ਸਮੇਂ ਤੋਂ 1 ਮਿਲੀਅਨ ਹੋਮਸ ਵੀ ਆਰ ਸ਼ਾਰਟ ਐਟ ਆਲ ਟਾਈਮਸ, ਯਾਨੀ ਕਿ 1 ਮਿਲੀਅਨ ਘਰ ਇੱਥੇ ਸ਼ਾਰਟ ਪੈਂਦਾ ਡਿਮਾਂਡ ਦੇ ਹਿਸਾਬ ਨਾਲ। ਸੋ ਉਹਨਾਂ ਦੀ ਇਹ ਜਿਹੜੀ ਅਨਾਉਂਸਮੈਂਟ ਸੀਗੀ, ਹੁਣ ਇਹਦੇ ਉੱਪਰ ਉਹ ਕੰਮ ਵੀ ਕਰ ਰਹੇ। ਇਹਨਾਂ ਨੇ ਹੱਡ ਦਾ ਸੈਕਟਰੀ ਜਾਂ ਜਿਹੜੇ ਗਵਰਨਮੈਂਟ ਏਜੰਸੀਜ਼ ਹੈਗੀਆਂ, ਇਹਦੇ ਵਿੱਚ ਬੜੀਆਂ ਅੱਗੇ ਛੋਟੀ ਛੋਟੀ ਗੱਲਾਂ ਹੈਗੀਆਂ, ਇਹ ਸਭ ਕੁਝ ਇਹ ਬਦਲਣਾ ਚਾਹੁੰਦੇ ਨੇ। ਇਹ ਨਹੀਂ ਹੈਗਾ ਵੀ ਸਿਰਫ ਜ਼ਮੀਨ ਦਿੱਤੀ ਤੇ ਗੱਲ ਖਤਮ ਹੋ ਗਈ। ਉਹ ਚਾਹੁੰਦੇ ਨੇ ਵੀ ਜਿਹੜੀ ਗਵਰਨਮੈਂਟ ਸਪਾਂਸਰਡ ਐਂਟੀਟੀਜ਼ ਹੋ ਗਈ, ਜਿਵੇਂ ਫੈਨੀ ਐਂਡ ਫਰੈਡੀ ਪੇ, ਜਿਹਦੇ ਵਿੱਚ ਤੁਸੀਂ ਮਾਰਗੇਜ ਸਾਡੇ ਕੋਲ ਕਰਾਉਂਦੇ ਜੇ ਤੇ ਤੁਹਾਨੂੰ ਜਿਹੜਾ ਰੇਟ ਆ ਉਹਨੂੰ ਇੱਕ ਸਬਸਿਡਾਈਜ਼ ਰੇਟ ਹੁੰਦਾ, ਗਵਰਨਮੈਂਟ ਵੱਲੋਂ ਹੁੰਦਾ, ਉਹਨੂੰ ਰਨ ਕਰਦੀਆਂ ਗਵਰਨਮੈਂਟ ਏਜੰਸੀਜ਼ ਲਾਈਕ ਫੈਨੀ ਔਰ ਫਰੈਡੀ। ਹੁਣ ਟਰੰਪ ਹੋਰੀ ਇਹ ਚਾਹੁੰਦੇ ਨੇ ਵੀ ਇਹ ਜਿਹੜੀਆਂ ਕੰਪਨੀਆਂ ਹੈਗੀਆਂ ਇਹਨਾਂ ਨੂੰ ਪ੍ਰਾਈਵੇਟਾਈਜ਼ ਕੀਤਾ ਜਾਏ ਤਾਂ ਕਿ ਇੱਕ ਦੂਜੇ ਨਾਲ ਕੰਪੀਟ ਕਰ ਸਕਣ, ਤਾਂ ਕਿ ਉਹਦਾ ਅਸਲੀ ਫਾਇਦਾ ਹੈਗਾ ਵੀ ਪਬਲਿਕ ਨੂੰ ਇੱਕ ਅੱਛਾ ਰੇਟ ਜਾਂ ਮਾਰਗੇਜ ਰੇਟ ਮਿਲ ਸਕੇ। ਸੋ ਇਹਨਾਂ ਨਾਲ ਜੁੜਦੇ ਉਹਨਾਂ ਨੇ ਹੋਰ ਜਿਹੜੀਆਂ ਚੀਜ਼ਾਂ ਕੀਤੀਆਂ, ਉਹ ਚਾਹੁੰਦੇ ਨੇ ਵੀ ਸਾਰੀ ਚੀਜ਼ ਜਿਹੜੀ ਹੈਗੀ ਨੇ ਹਾਊਸਿੰਗ ਦੀ ਬਦਲ ਦਿੱਤੀ ਜਾਵੇ। ਸੋ ਪਹਿਲਾਂ ਲੈਂਡ ਦੀ ਗੱਲ ਹੋ ਰਹੀ ਹੈ ਵੀ ਘਰ ਦੀ ਕੰਸਟਰਕਸ਼ਨ ਪਿਕ ਕਰੀਏ, ਜੇ ਉਹ ਪਿਕ ਕਰਦੀ ਹੈ ਨਾਲ ਉਹਨਾਂ ਨੇ ਇਹ ਕੋਸ਼ਿਸ਼ ਕਰਨੀ ਹੈ ਵੀ ਜਿਵੇਂ ਟ੍ਰੈਜਰੀ ਸੈਕਟਰੀ ਹੋ ਗਿਆ ਜਾਂ ਫੈਡ ਚੇਅਰਮੈਨ ਜਿਹੜਾ ਹੁਣ ਹੈਗਾ ਵੀ ਇਹਨਾਂ ਨੂੰ ਬਦਲਤਾ ਜਾਵੇ। ਹੁਣ ਉਹ ਜਾਣਦੇ ਕਿ ਨਹੀਂ ਜਾਣਦੇ, ਕਿੱਦਾਂ ਇਹਨਾਂ ਨੂੰ ਕੱਢਣਾ। ਪ੍ਰੈਜ਼ੀਡੈਂਟ ਟਰੰਪ ਨੂੰ ਫਾਇਰ ਕਰਨ ਦੀ ਬੜੀ ਆਦਤ ਹੈ, ਜਿਹੜਾ ਉਹਨਾਂ ਨਹੀਂ ਸਹਿਮਤ ਹੋਊਗਾ ਹੀ ਇਜ਼ ਰੈਡੀ ਟੂ ਫਾਇਰ। ਪਰ ਫੈਡ ਚੇਅਰ ਨੂੰ ਕਰ ਨਹੀਂ ਸਕਦੇ ਫਾਇਰ, ਜਲਦੀ ਕੀਤੇ ਨਹੀਂ ਕਰ ਸਕਦੇ, ਪਰ ਜੇ ਉਹਦੇ ਨੱਕ 'ਚ ਕਰ ਦੇਣਗੇ ਦਮ, ਕਹਿੰਦੇ ਨਾ ਵੀ ਹੁਣ ਸਾਹ ਨਹੀਂ ਆਉਂਦਾ ਉਹਨੂੰ, ਦੜਾ ਸਕਦੇ ਆ ਉਹ ਬੰਦਾ ਕਿ ਯਾਰ ਤੂੰ ਛੱਡੋ, ਮੈਂ ਚੱਕਰ ਨਹੀਂ ਪੈਣਾ, ਖਜਾ ਕੇ ਕੱਢਣਾ। 10 ਬੰਦੇ ਖੜੇ ਆ ਤੇ ਮੈਂ ਇਕੱਲਾ ਖੜਾ ਕਿੰਨਾ ਕੁ ਲੜ ਦਊਂਗਾ, ਹੈ ਨਾ। ਸੋ ਇਟ ਇਜ਼ ਹਾਰਡ, ਅਗਲਾ ਕਹੇ ਮੈਂ ਟਿਕਣਾ, ਬਟ ਨੋਇੰਗ Trump, how he works as a person, as a president, it is very possible we might see those changes. ਟ੍ਰੈਜਰੀ ਸਕੱਤਰ ਤੋਂ ਚਲੋ ਉਹਨਾਂ ਨੇ ਇੱਕ ਹੈਜ ਫੰਡ ਜਿਹੜੇ ਮੈਨੇਜਰ ਉਹਨਾਂ ਨੂੰ ਆਲਰੇਡੀ ਅਨਾਉਂਸ ਕੀਤਾ ਆ ਵੀ ਉਹਨਾਂ ਨੂੰ ਉਹ ਲਾਉਣਗੇ। ਸੋ ਕਾਫੀ ਕੁਝ ਚੇਂਜਸ ਜਿਹੜੇ ਉਹ ਆਉਣਗੇ। ਜਦੋਂ ਲਾਸਟ ਟਾਈਮ ਸੀਗੇ ਕਹਿੰਦੇ ਸੀਗੇ ਵੀ ਇੰਟਰਸਟ ਰੇਟ 0 ਤੇ ਹੋਣੇ ਚਾਹੀਦੇ ਆ। ਫੈਡ ਨੂੰ ਚਲੋ ਇਹ ਕਹਿ ਦੇਣਗੇ ਆਪਣੇ ਵੱਲੋਂ ਵੀ ਇੰਟਰਸਟ ਰੇਟ ਘੱਟ ਕਰੋ। ਕੀ ਸੰਭਾਵਨਾਵਾਂ ਨੇ ਅਗਲੇ ਸਾਲ ਇੰਟਰਸਟ ਰੇਟ ਘੱਟ ਦੀਆਂ? ਹਾਂਜੀ, ਦੇਖੋ ਜਿੱਥੋਂ ਤੱਕ ਤੇ ਇੰਟਰਸਟ ਰੇਟ ਦੀ ਗੱਲ ਹੈਗੀ ਆ, ਜੋ ਮੈਂ ਦੇਖ ਰਿਹਾ ਵਿਦਿਨ 6 months ਵੀ ਵਿਲ ਸੀ ਸਮ ਚੇਂਜਸ। ਅੱਛਾ ਜੀ, ਕਿਉਂਕਿ ਜੇ ਤੁਸੀਂ ਅਗਲੇ ਸਾਲ ਕਰਨਾ ਨਾ, ਇਟਸ ਗੋਇੰ ਟੂ ਬੀ ਵੈਰੀ ਹਾਰਡ ਟੂ ਬ੍ਰਿੰਗ ਬੈਕ ਦ ਮਾਰਕੀਟ।
ਕਿਉਂਕਿ ਜਿਹੜੀ ਮਾਰਕੀਟ ਦੇ ਵਿੱਚ ਇੱਕ ਨਰਵਸਨੈਸ, ਇੱਕ ਲੋਕਾਂ ਦਾ ਹੁਣ ਵਿਚਾਰ ਹੀ ਨਾ ਰਵੇ ਮੈਂ ਘਰ ਛੱਡੋ ਲੈਣਾ ਨਹੀਂ, ਹਨਾ, ਉਹ ਇਹ ਨਹੀਂ ਚਾਹੁੰਦੇ ਵੀ ਉਹ ਖਤਮ ਹੋ ਜਾਵੇ। ਸੋ ਆਈ ਥਿੰਕ ਕਹਿੰਦੇ ਨਾ ਵੀ ਹੁਣ ਉਹਨਾਂ ਨੂੰ ਥੋੜੀ ਤੇਜ਼ੀ ਕਰਨੀ ਪੈਣੀ ਇਸ ਕੰਮ ਵਾਸਤੇ, ਵੀ ਤੁਸੀਂ ਜ਼ਿਆਦਾ ਵੇਟ ਨਾ ਕਰੋ, ਤੁਸੀਂ ਇਹ ਨਾ ਸੋਚੋ ਵੀ ਹੁਣ ਸਾਲ ਲੱਗ ਜਾਊਗਾ। ਮੇਰੇ ਹਿਸਾਬ ਨਾਲ ਇਟ ਇਜ਼ ਗੋਇੰਗ ਟੂ ਬੀ ਬੜੀ ਫਾਸਟ। ਮੈਂ ਕਹਿੰਦਾ ਵੀ ਕੱਲ੍ਹ ਹੀ ਹੋ ਜਾਊਗਾ, ਇਹ ਨਹੀਂ ਮੈਂ ਕਹਿ ਸਕਦਾ, ਪਰ ਇਹ ਹੈ ਵੀ ਵੀ ਐਕਸਪੈਕਟ ਐਜ਼ ਅ ਕੰਪਨੀ, ਐਜ਼ ਅ ਪ੍ਰੋਫੈਸ਼ਨਲ, ਵੀ ਸਾਨੂੰ ਲੱਗਦਾ ਵੀ ਆਉਣ ਵਾਲੇ within 6 months we should see some significant changes that can help the market. So but the hope is inventory ਵਧੀਆ ਹੋ ਜਾਵੇ, ਇੰਟਰਸਟ ਰੇਟ ਥੱਲੇ ਆ ਜਾਣ। ਜਿਵੇਂ ਤੁਸੀਂ ਉਹ ਮੈਂ ਜਿਹੜੀ ਗੱਲ ਕਰ ਰਿਹਾ ਸੀ ਵੀ ਜੇ ਫੈਡਰਲ ਲੈਂਡ ਮਿਲ ਜਾਂਦਾ ਉਹਦੇ ਕਾਰਨ ਨਾ ਕਾਫੀ ਚੱਲ ਹੋ ਸਕਦੀ ਹੈ। ਦੂਸਰੀ ਗੱਲ ਇਹਨਾਂ ਦੀ ਇਹ ਵੀ ਸੀ ਵੀ ਕਾਰਪੋਰੇਟ ਟੈਕਸ ਨੂੰ ਜਿਹੜਾ ਨਾ ਇਹ ਚਾਹੁੰਦੇ ਨੇ ਵੀ ਉਹ ਇਨਕਮ ਟੈਕਸ ਵੀ ਘਟਾਤਾ ਜਾਵੇ। ਨਾਰਮਲੀ ਜਿਹੜੀ ਕਾਰਪੋਰੇਟ ਜਿਹੜੀਆਂ ਕੰਪਨੀਆਂ ਹੈਗੀਆਂ ਦੇ ਪੇ ਔਨ ਐਨ ਐਵਰੇਜ 30% ਆਫ ਇਨਕਮ ਟੈਕਸ। ਸੋ ਪ੍ਰੈਜ਼ੀਡੈਂਟ ਟਰੰਪ ਦੀ ਇਹ ਇੱਕ ਵੀ ਅਨਾਉਂਸਮੈਂਟ ਸੀ ਵੀ ਅਸੀਂ ਮੈਨੂੰ ਕੱਟ ਕੇ ਅੱਧਾ ਕਰ ਦੇਣਾ। ਜੇ ਉਹ ਕਰਦਾ ਹੈਗਾ ਫਿਰ ਮੈਨੀ ਕੰਪਨੀਜ਼ ਵਾਂਟ ਟੂ ਇਨਵੈਸਟ ਇਨ ਦ US, ਈਵਨ ਫੋਰਨ ਕੰਪਨੀਜ਼। ਇੱਥੋਂ ਦੀਆਂ ਕੰਪਨੀ ਜਿਹੜੀਆਂ ਭਜਦੀਆਂ ਸੀਗੀਆਂ ਉਹ ਵੀ ਕਹਿੰਦੇ ਜਿੱਥੇ ਇਨਵੈਸਟ ਕਰੀਏ ਅਸੀਂ ਪੈਸੇ। ਸੋ ਇਟ ਇਜ਼ ਵੈਰੀ ਪੋਸੀਬਲ। ਨਾਲੇ ਸਟਾਕ ਮਾਰਕੀਟ ਇੱਕ ਬੜਾ ਵੱਡਾ ਇੰਡੀਕੇਟਰ ਹੈਗਾ। ਜੇ ਸਟਾਕ ਮਾਰਕੀਟ ਥੱਲੇ ਨੂੰ ਜਾਂਦੀ ਹੋਏ ਇਹਦਾ ਮਤਲਬ ਵੀ ਉਹ ਤੁਹਾਨੂੰ ਪਸੰਦ ਨਹੀਂ ਕਰ ਰਹੇ। ਹੁਣ ਸਟਾਕ ਮਾਰਕੀਟ ਇਸ ਵੇਲੇ ਇਲੈਕਸ਼ਨਸ ਤੋਂ ਬਾਅਦ ਬਿਲਕੁਲ ਹਾਈਐਸਟ ਲੈਵਲ ਤੇ ਚੱਲ ਰਹੀ ਹੈਗੀ। ਇਹ ਬੜੀ ਵੱਡੀ ਚੀਜ਼ ਹੈਗੀ ਹੈ। ਇਟਸ ਅ ਵੈਰੀ ਹਿਊਜ ਮਾਰਕੀਟ, ਬਟ ਫॉर ਇਟ ਟੂ ਕੰਟੀਨਿਊ ਟੂ ਗਰੋ, ਲਗਾਤਾਰ ਵਧਣਾ, ਮਤਲਬ ਕਿ ਰੋਜ਼ ਦੀ ਰਿਪੋਰਟ ਦੇਖ ਲਓ। ਉਵੇਂ ਜੇ ਦੇਖਿਆ ਜਾਵੇ ਟਰੰਪ ਉਹਨਾਂ ਦੇ ਜਾਣ ਤੋਂ ਬਾਅਦ ਬਾਈਡਨ ਉਹਨਾਂ ਦੇ ਐਂਡ ਤੱਕ ਵੀ ਜਿਹੜੀ ਮਾਰਕੀਟ ਤਾਂ ਹੀ ਜਾਂਦੀ ਰਹੀ ਆ। ਈਵਨ ਦੇਖੋ ਵੀ ਇਕਨੋਮੀ ਦੇ ਵਿੱਚ ਸਾਰੇ ਜਣੇ ਹਾਹਾਕਾਰ ਕਰਦੇ ਸੀ ਸਾਡੇ ਕੋਲ ਆ ਨਹੀਂ, ਸਾਡੇ ਕੋਲ ਨਹੀਂ, ਈਵਨ ਦੋ ਜਿਹੜੇ ਸਟਾਕਸ ਆ ਉਹ ਗਰੋ ਕਰਦੇ ਰਹੇ। ਬੜੀ ਵੀਅਰਡ ਜੀ ਸਿਚੁਏਸ਼ਨ ਜਿਹੜੀ ਉਹ ਓਵਰਆਲ ਇਕਨੋਮੀ ਦੀ ਬਣੀ ਪਈ ਹੈ। ਹਾਂਜੀ, ਓਵਰਆਲ ਆਈ ਥਿੰਕ ਇਲੈਕਸ਼ਨਸ ਹੈਵ ਬੀਨ ਸਿਗਨੀਫੀਕੈਂਟ। ਸਾਨੂੰ ਜੋ ਅਸੀਂ ਮੌਕੇ ਦਾ ਕੰਮ ਕਰਨਾ ਸੀ ਬੜੀ ਚੀਜ਼ਾਂ ਨੋਟ ਕਰਨਾ ਪੈਂਦਾ ਕਿ ਮਾਰਕੀਟ ਡਾਵਾਡੋਲ ਨਾ ਹੋ ਜਾਏ। ਪਹਿਲਾਂ ਡਾਵਾਡੋਲ ਹੋਣੀ ਸੀ, ਕੋਵਿਡ ਵਿੱਚ ਉਹਨੇ ਬਚਾ ਲਿਆ, ਇਲੈਕਸ਼ਨਸ ਦੇ ਦੌਰਾਨ ਵੀ ਬਚਾ ਲਿਆ। ਹੁਣ ਅੱਗੇ ਪ੍ਰੈਜ਼ੀਡੈਂਟ ਟਰੰਪ ਨੂੰ ਮੇਬੀ ਹੀ ਕੈਨ ਲੀਵ ਅ ਲੈਗੇਸੀ ਬਿਹਾਈਂਡ ਵੀ ਮੈਂ ਆਹ ਕੀਤਾ ਹਨਾ। ਵੀ ਹਰ ਇੱਕ ਚੀਜ਼ ਨੂੰ ਜੇ ਤੁਸੀਂ ਇੱਕ ਉਹਦੇ ਵਿੱਚ ਇੱਕ ਨੈਗੇਟਿਵ ਚੀਜ਼ ਤੋਂ ਤੁਸੀਂ ਪੋਜ਼ਿਟਿਵ ਚੀਜ਼ ਦੇਖੋ ਤੇ ਇਹਦੀ ਪੋਸੀਬਿਲਿਟੀ ਹੈਗੀ ਆ ਵੀ ਕੁਝ ਸ਼ਾਇਦ ਅੱਛਾ ਵੀ ਸਾਨੂੰ ਨਜ਼ਰ ਆਵੇ। ਫਸਟ ਟਾਈਮ ਹੋਮ ਬਾਇਰਸ ਦੇ ਲਈ ਕੀ ਉਮੀਦ ਰੱਖਦੇ ਆ? ਹੈਰਿਸ ਨੇ ਤਾਂ ਇਹ ਕਿਹਾ ਸੀਗਾ ਵੀ ਮੈਂ ਤਾਂ $24,000 ਦੇ ਦੇਣੇ ਆ। ਟਰੰਪ ਹੁਣਾਂ ਨੇ ਕੁਝ ਫਸਟ ਟਾਈਮ ਹੋਮ ਬਾਇਰਸ ਨੂੰ ਕੋਈ ਮਦਦ ਦੇਣ ਦੇ ਲਈ ਜਾਂ ਘੱਟ ਇੰਟਰਸਟ ਰੇਟਸ ਦੇ ਲਈ ਕੁਝ ਇਦਾਂ ਦੀ ਚੀਜ਼ ਉਹਨਾਂ ਨੇ ਆਖੀ ਜਾਂ ਕਰ ਸਕਦੇ? ਇਹਨਾਂ ਨੇ ਨਾ ਹਜੇ ਇਹਨਾਂ ਦੀਆਂ ਇੰਟਰਨਲ ਜਿੱਥੋਂ ਤੱਕ ਜਿਹੜੀਆਂ ਸਾਨੂੰ ਨਿਊਜ਼ ਆਉਂਦੀਆਂ ਵਿੱਚ ਉਹ ਹੈਗੀਆਂ ਵੀ ਦੇ ਆਰ ਵਰਕਿੰਗ ਔਨ ਥਿੰਗਸ। ਠੀਕ ਹੈ ਜੀ, ਨਥਿੰਗ ਸੋਲਿਡ ਔਨ ਦ ਪੇਪਰ ਯੈਟ। ਪਰ ਇਹਨਾਂ ਨੇ ਕਿਉਂਕਿ ਹੁਣ ਇਹਨਾਂ ਨੇ ਜਿਹੜੀ ਹਾਊਸਿੰਗ ਐਡਮਿਨਿਸਟ੍ਰੇਸ਼ਨ ਹੈਗੀ ਉਹ ਵੀ ਸਾਰੀ ਤੱਕ ਬਦਲ ਹੀ ਦੇਣੀ ਹੈ। ਇਹ ਚਾਹੁੰਦੇ ਨੇ ਵੀ ਜਿਹੜੇ ਵੀ ਪੁਰਾਣੇ ਬੰਦੇ ਸੋਚੇ ਕੋਈ ਵੀ ਰਹੇ। ਸੋ ਦੇ ਆਰ ਵਰਕਿੰਗ ਔਨ ਦਿਸ। ਹੁਣ ਜਿਵੇਂ ਇਹਨਾਂ ਨੇ ਇਲਾਨ ਮਸਕ ਦੇ ਨਾਲ ਵਿਵੇਕ ਰਾਮਾਸਵਾਮੀ ਨੂੰ ਇੱਕ ਇਹਨਾਂ ਨੇ DOGE ਡਿਪਾਰਟਮੈਂਟ ਬਣਾਇਆ ਹਨਾ, ਗਵਰਨਮੈਂਟ ਐਫੀਸ਼ੀਐਂਸੀ ਦਾ। ਹਾਂਜੀ, ਐਫੀਸ਼ੀਐਂਸੀ। ਉਹ ਬੇਸਿਕਲੀ ਉਹਦੇ ਵਿੱਚ ਇਹ ਹੈਗਾ ਵੀ ਦੇ ਵਾਂਟ ਟੂ ਗੈਟ ਰੀਡ ਆਫ ਲਾਟ ਆਫ ਲਾਈਕ ਫੈਡਰਲ EMPLOYEES ਜਿਨ੍ਹਾਂ ਦਾ ਵੀ ਕੰਮ ਸੀ ਵੀ ਘਰੇ ਬੈਠੇ ਕੰਮ ਕਰਨਾ ਜਾਂ ਤੁਸੀਂ ਕੰਮ ਆਫਿਸ ਨਹੀਂ ਜਾਣਾ ਜਾਂ ਵੀ ਵੱਡੇ ਬੈਨੀਫਿਟਸ ਦੇ ਜਾਣੇ ਬੜਾ ਕੁਝ ਹੋਣਾ। ਸੋ ਬੇਸਿਕਲੀ ਦੇ ਆਲ ਬਿਜ਼ਨਸ ਪੀਪਲ ਦੇ ਵਾਂਟ ਟੂ ਮੇਕ ਸ਼ੋਰ ਵੀ ਜਿਹੜਾ ਇੱਥੋਂ ਦੀ ਇਕਨੋਮੀ ਹੈਗੀ ਹੈ ਉਹ ਇੰਨੀ ਸਟਰੋਂਗ ਹੋ ਜਾਵੇ ਵੀ ਸਭ ਕੁਝ ਅੱਛੇ ਤਰੀਕੇ ਨਾਲ ਚੱਲ ਸਕੇ। ਇਟ ਇਜ਼ ਪੋਸੀਬਲ। It is going to take some time, but as long as the public opinion is positive, I think it is doable and it is achievable also. ਠੀਕ ਆ। ਇਹਦੇ ਨਾਲ ਜਿੱਦਾਂ ਇੰਟਰਸਟ ਰੇਟ ਕੱਟਸ ਨੂੰ ਲੈ ਕੇ ਜਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆਪਾਂ ਚੱਲ ਰਹੀਆਂ ਆ, ਰੀਅਲ ਅਸਟੇਟ ਦੇ ਬਾਉਂਸ ਬੈਕ ਜਿੱਦਾਂ ਤੁਸੀਂ ਕਿਹਾ ਵੀ 6 ਮਹੀਨੇ ਦਾ ਤੁਹਾਨੂੰ ਲੱਗਦਾ ਵੀ ਇਹ ਚੀਜ਼ ਜਿਹੜੀ ਉਹ ਹੋਊਗੀ। ਕਾਰਪੋਰੇਟ ਟੈਕਸ ਕੱਟ ਕਰਨ ਦੀ ਉਹਨਾਂ ਨੇ ਗੱਲ ਆਖੀ, ਫੈਡਰਲ ਰੈਂਡ ਜਿਹੜੀ ਉਹ ਦੇਣ ਦੀ ਜਿਹੜੀ ਉਹ ਗੱਲ ਆਖੀ ਆ। ਕਿੰਨਾ ਕੁ ਜਿਹੜਾ ਇਸ ਦੇ ਵਿੱਚ ਅਸਰ ਜਿਹੜਾ ਹੁੰਦਾ, ਇਹ ਗੱਲਾਂ ਸੁਣ ਕੇ ਕਈ ਵਾਰੀ ਜਿਹੜਾ ਇਸ ਟਾਈਮ ਘਰ ਖਰੀਦਣ ਵਾਲਾ ਆ ਉਹ ਇਹ ਸੋਚਦਾ ਵੀ ਫਿਰ ਮੈਂ ਵੇਟ ਹੀ ਨਾ ਕਰ ਲਵਾਂ। ਤੁਹਾਡੀ ਕੀ ਸਲਾਹ ਆ ਜਿਹੇ ਹੋਮ ਬਾਇਰ ਨੂੰ ਜਿਹੜਾ ਚਿਰ ਤੋਂ ਵੇਟ ਹੀ ਕਰ ਰਿਹਾ ਆ ਵੀ ਕਹਿੰਦਾ ਯਾਰ ਹੁਣ ਮੇਰੇ ਲਈ ਕਦੋਂ ਆਊਗੀ ਇਹ ਕੰਡੀਸ਼ਨ, ਕਦੋਂ ਫੇਵਰੇਬਲ ਕੰਡੀਸ਼ਨ ਹੋਣਗੀਆਂ? ਤੁਸੀਂ ਕੀ ਕਹਿਣਾ ਚਾਹੁੰਦੇ ਹੋ ਉਸ ਬਾਇਰ ਨੂੰ? ਦੇਖੋ ਵੀਰ ਜੀ, ਪਿਛਲੇ 30 ਸਾਲ ਤੋਂ ਜਿੰਨੀ ਕਿ ਮਾਰਕੀਟ ਨੂੰ ਮੈਂ ਆਬਜ਼ਰਵ ਕੀਤਾ ਯੂਨਾਈਟਡ ਸਟੇਟਸ ਦੇ ਵਿੱਚ, ਮੈਂ ਹਮੇਸ਼ਾ ਹੀ ਪਹਿਲਾਂ ਵੀ ਇਹ ਗੱਲ ਕਹੀ, ਅੱਜ ਵੀ ਇਹ ਗੱਲ ਕਰਾਂਗਾ। ਮੈਂ ਤੁਹਾਨੂੰ ਕੱਲ੍ਹ ਵੀ ਜੇ ਮੈਨੂੰ ਸਵਾਲ ਪੁੱਛੂਗਾ ਮੈਂ ਇੱਕੋ ਹੀ ਤੁਹਾਨੂੰ ਗੱਲ ਦਾ ਜਵਾਬ ਦਊਂਗਾ ਵੀ ਰੀਅਲ ਸਟੇਟ ਦਾ ਜਿਹੜਾ ਸਮਾਂ ਨਾ ਉਹ ਹਮੇਸ਼ਾ ਹੀ ਵਧੀਆ ਹੁੰਦਾ। ਤੁਸੀਂ ਮਾਰਕੀਟ ਕੰਡੀਸ਼ਨਸ ਨੂੰ ਕਹਿ ਲਓ ਵੀ ਅੱਜ ਵਿਆਜ ਘਟੇ ਆ, ਅੱਜ ਵਧੇ ਆ। ਹੁਣ ਜਦੋਂ ਕੋਵਿਡ ਦੇ ਵਿੱਚ ਬੜਾ ਸੋਹਣਾ ਵਿਆਜ ਸੀ ਤੇ ਹਰ ਇੱਕ ਬੰਦੇ ਨੇ ਘਰ ਨਹੀਂ ਲਿਆ, ਤਾਂ ਵੀ ਨਹੀਂ ਲਿਆ। ਸਹੀ ਗੱਲ। ਉਦੋਂ ਵੀ ਵੇਟ ਕਰਦੇ ਵੀ ਹੋਰ ਥੱਲੇ ਚੱਲ ਜਾਣ। ਕਹਿੰਦੇ ਜਪਾਨ ਦੇ ਵਿੱਚ 0 ਹੋ ਗਏ, ਇੱਥੇ ਵੀ 0 ਹੋ ਗਏ, ਉਦੋਂ ਲਵਾਂਗੇ ਆਪਾਂ ਹਨਾ। ਤੇ ਦੇਖੋ ਵੇਟ ਕਰਨ ਦਾ ਕੋਈ ਫਾਇਦਾ ਨਹੀਂ। ਮੈਂ ਤਾਂ ਇਹ ਕਹੂੰਗਾ ਕਿਉਂਕਿ ਜਿਹੜਾ ਘਰ ਹੈਗਾ ਨਾ ਹਰ ਇੱਕ ਬੰਦਾ
ਲੈਂਦਾ ਰਹਿਣ ਵਾਸਤੇ ਲੈਂਦਾ ਕਿ ਚੀਜ਼ ਇਹ ਹੋਰ ਚੀਜ਼ ਹੈਗੀ। ਹੂੰ ਤੁਸੀਂ ਜਾ ਕੇ ਉੱਥੇ ਰਹਿਣਾ, ਪਰਿਵਾਰ ਨੇ ਰਹਿਣਾ, ਪੇਰੈਂਟਸ ਰਹਿਣਾ, ਤੁਸੀਂ ਸਾਹਮਣੇ ਘਰ ਦੇ ਵਿੱਚ ਰਹਿਣਾ, ਇਹ ਬੜੀ ਅਜੀਬ ਗੁੱਡ ਚੀਜ਼ ਹੈਗੀ ਹੈ। ਤੁਹਾਨੂੰ ਕਹਿੰਦਾ ਤੁਹਾਡੇ ਉੱਪਰ ਛੱਤ ਸਿਰ ਦੇ ਹੋਣੀ ਬਹੁਤ ਜ਼ਰੂਰੀ ਚੀਜ਼ ਹੈ। ਬਿਲਕੁਲ ਸਹੀ ਗੱਲ। ਇਹ ਘਰ ਉਹ ਚੀਜ਼ ਹੈਗੀ ਹੈ। ਤੁਸੀਂ ਲੈ ਕੇ ਵੇਟ ਕਰੋ ਹੂੰ ਵੀ ਜੇ ਵਿਆਜ ਘਟੂਗਾ ਤੇ ਮੈਨੂੰ ਰੀਫਾਈਨੈਂਸ। ਮੈਂ ਸਭ ਨੂੰ ਕਹਾਂ ਤੁਸੀਂ ਘਰ ਲੈ ਕੇ ਫਿਰ ਵੇਟ ਕਰੋ, ਜੇ ਵਿਆਜ ਘਟਦਾ ਤੇ ਉਸ ਨੂੰ ਤੁਸੀਂ ਰੀਫਾਈਨੈਂਸ ਕਰਨ ਤੁਹਾਨੂੰ ਓਪਰਚੁਨਿਟੀ ਆ ਸਕਦੀ ਹੈਗੀ। ਬਟ ਜੇ ਅੱਜ ਵਿਆਜ ਘਟ ਜਾਂਦਾ, ਸਪੋਜ਼ ਕਰੋ ਹੁਣ 7 ਤੋਂ ਆ ਗਏ 3 ਤੇ ਆ ਗਿਆ 4 ਦੇ, ਤੇ ਜੇ ਤੁਸੀਂ ਘਰ ਲੈਣਾ ਚਾਹੁੰਦੇ ਤੁਹਾਡੇ ਨਾਲ ਦੇ ਉੱਤੇ 1000 ਬੰਦਾ ਹੋਰ ਖੜਾ ਵੇਟ ਕਰ ਰਿਹਾ, ਉਹਨੇ ਵੀ ਕਹਿਣਾ ਵੀ ਮੈਂ ਹੁਣ ਘਰ ਲੈਣਾ। ਜੇ ਉਹ ਸਾਰੇ ਮਾਰਕੀਟ 'ਚ ਇੱਕਦਮ ਆ ਜਾਣਗੇ ਤੇ ਜਿਹੜੇ ਘਰ ਦੀ ਪ੍ਰਾਈਸ 3 ਲੱਖ ਸੀਗੀ ਉਹ ਫਿਰ 3.5 4 ਲੱਖ ਤੇ ਪਹੁੰਚ ਜਾਣੀ ਆ। ਫਿਰ ਹੋਣੀ ਤੁਹਾਡੀ ਬਿਡਿੰਗ ਵਾਰ ਸ਼ੁਰੂ। ਜੋ ਆਪਾਂ ਕੋਵਿਡ 'ਚ ਦੇਖਿਆ। ਹਾਂ, ਚਾਹੇ ਕਹੋਗਾ ਇੰਸਪੈਕਸ਼ਨ ਆ ਮਾਫ, ਕੋਈ ਲੋੜ ਨਹੀਂ। ਕਿੰਨੇ ਪੈਸੇ ਚਾਹੀਦੇ, ਅਸੀਂ ਡਾਊਨ ਪੇਮੈਂਟ ਵੱਧ ਦੇਵਾਂਗੇ, 50,000 ਹੋਰ ਚੱਕੋ। ਘਰ ਦੀ ਪ੍ਰਾਈਸ ਕਿੰਨੀ ਹੈ? 3 ਨਹੀਂ, ਮੈਂ 3.5 ਦਊਂ। ਫਿਰ ਉਹ ਫਿਰ ਕਹਿਣਾ ਯਾਰ ਹੁਣ ਤੇ ਹੀ ਗਏ। ਹੁਣ ਸਾਡਾ ਅਸੀਂ ਆਫਰ ਭਰੀ ਸੀ ਜਦੋਂ ਕੋਵਿਡ ਦੇ ਵਿੱਚ ਅਸੀਂ ਕੰਮ ਕਰਦੇ ਸੀ ਨਾ ਰਾਜਮਾ ਜੀ, ਤੇ ਮੈਨੂੰ ਬੜੇ ਲੋਕਾਂ ਨੇ ਕਹਿਣਾ ਭਾਈ ਸਾਡੀ ਆਫਰ ਕਿਉਂ ਨਹੀਂ ਐਕਸੈਪਟ ਹੋ ਰਹੀ, ਸਾਡੀ ਆਫਰ ਕਿਉਂ ਨਹੀਂ, ਅਸੀਂ 10,000 ਵੱਧ ਦੀ ਪਈ ਤੇ ਕੋਈ ਬੰਦਾ 20,000 ਵੱਧ ਲੈ ਕੇ ਘਰ ਲੈ ਕੇ ਚਲਾ ਗਿਆ। ਸੋ ਸਭ ਸੱਜਣਾਂ ਨੂੰ ਬੇਨਤੀ ਹੈਗੀ ਹੈ ਵੀ ਜੇ ਤੁਸੀਂ ਘਰ ਲੈਣ ਦੇ ਇੱਛੁਕ ਹੈਗੇ ਜੀ, ਜਾਂ ਤੁਸੀਂ ਸੋਚਿਆ ਲੈਣ ਦੇ ਬਾਰੇ, ਤੇ ਡੋਂਟ ਵੇਟ ਟੂ ਮਚ, ਯੂ ਕੈਨ ਬਾਏ ਦਾ ਹੋਮ। ਫਿਰ ਵੇਟ ਕਰੋ, ਵਿਆਜ ਕਰਨਗੇ ਤੇ ਤੁਹਾਡੇ ਕੋਲ ਇਹ ਹਮੇਸ਼ਾ ਇੱਕ ਆਪਸ਼ਨ ਹੋਗੀ। ਪਰ ਇਹ ਨਾ ਹੋਏ ਵੀ ਕੱਲ ਨੂੰ ਵਿਆਜ ਘਟ ਕੇ ਜਿਹੜਾ ਘਰ ਤੁਸੀਂ ਅੱਜ 3 ਦਾ ਦੇ ਦੇ ਜੀ ਤੁਹਾਨੂੰ 4 ਦਾ ਪੈ ਜਾਊ, ਤੇ ਗੱਲ ਫਿਰ ਉੱਥੇ ਆ ਜਾਣੀ ਹੈ। ਤੇ ਜਿਹੜੇ ਲੋਕ ਇਹ ਸੋਚੀ ਜਾ ਰਹੇ ਸੀਗੇ ਘਰਾਂ ਦੇ ਪ੍ਰਾਈਸਿਸ ਘਟ ਜਾਣਗੇ, ਹੈ ਕੋਈ ਚਾਂਸ? ਦੇਖੋ ਘਰਾਂ ਦੇ ਪ੍ਰਾਈਸਿਸ ਘਟਣ ਦੇ ਚਾਂਸ ਆਲਮੋਸਟ ਨਿਲ ਹੀ ਹੈਗੇ ਮੇਰੇ ਹਿਸਾਬ ਨਾਲ। ਰੀਜ਼ਨ ਬੀਇੰਗ ਕਿ ਕਾਸਟ ਆਫ ਮੇਕਿੰਗ ਅ ਹੋਮ ਇਜ਼ ਨਾਟ ਗੋਇੰਗ ਟੂ ਕਮ ਡਾਊਨ। ਉਹ ਥੱਲੇ ਨਹੀਂ ਆ ਰਹੀ। ਹੁਣ ਜਿਹੜਾ ਲੱਕੜ ਦਾ ਭਾਅ ਹੈ ਜਾਂ ਕਿਸੇ ਲੇਬਰ ਦਾ ਭਾਅ ਹੈਗਾ, ਜਾਂ ਕੋਈ ਜੇ ਤੁਸੀਂ ਅੱਜ ਘਰੇ ਟੀਵੀ ਲਵਾਉਣ ਜਾਂਦੇ ਜੇ, ਜਾਂ ਕੋਈ ਤੁਸੀਂ ਇਲੈਕਟ੍ਰੋਨਿਕ ਚੀਜ਼ ਘਰ ਲਵਾਉਣੀ ਹੈਗੀ, ਇਹ ਸਾਰੀ ਚੀਜ਼ਾਂ ਦੇ ਭਾਅ ਨਾ ਕੋਈ ਤਾਂ ਸਸਤੇ, ਲੇਬਰ ਹੀ ਬੜੀ ਮਹਿੰਗੀ ਹੈਗੀ। ਇਹ ਤਾਂ ਹੈ ਹੀ ਆ। ਠੀਕ ਹੈ, ਅੱਜ ਕੱਲ੍ਹ ਜਿਹੜੇ ਬੰਦੇ ਲੱਭਦੇ ਨਹੀਂ ਕੰਮ ਕਰਨ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਆਹ ਚੀਜ਼ਾਂ ਹੈਗੀਆਂ ਨਾ, ਇਹ ਸਸਤੀਆਂ ਨਹੀਂ ਹੋਣੀਆਂ। ਜੇ ਇਹ ਸਸਤੀਆਂ ਨਹੀਂ ਹੁੰਦੀਆਂ ਤੁਹਾਨੂੰ ਘਰ ਸਸਤਾ ਕਿੱਥੋਂ ਮਿਲ ਜੂ? ਸੋ ਘਰਾਂ ਦੀਆਂ ਪ੍ਰਾਈਸਿਸ ਟਿਕੀਆਂ ਰਹਿਣਗੀਆਂ ਕੁਝ ਸਮੇਂ ਤੱਕ, ਬਹੁਤੀਆਂ ਜ਼ਿਆਦਾ ਵਧਣਗੀਆਂ ਨਹੀਂ। ਬਟ ਇੰਟਰਸਟ ਰੇਟ ਇਜ਼ ਦ ਓਨਲੀ ਕਲਪਰੇਟ। ਜੇ ਵਿਆਜ ਬਹੁਤੇ ਘਟ ਗਏ ਤੇ ਫਿਰ ਘਰਾਂ ਦੇ ਪ੍ਰਾਈਸ ਥੋੜ੍ਹੀਆਂ ਬਹੁਤੀਆਂ ਹੋਰ ਅੱਗੇ ਨੂੰ ਜੰਪ ਕਰਨਗੀਆਂ। ਤੁਸੀਂ ਰੀਫਾਈਨੈਂਸ ਦੀ ਵਿੱਚ ਗੱਲ ਕਰ ਰਹੇ ਸੀਗੇ, ਜਦੋਂ ਇੰਟਰਸਟ ਰੇਟ ਹੁਣ ਘੱਟ ਹੋਏ ਆ, ਉਸ ਦੌਰਾਨ ਆਪਾਂ ਥੋੜ੍ਹਾ ਜਿਹਾ ਦੇਖਿਆ ਸੀਗਾ ਵੀ ਰੀਫਾਈਨੈਂਸ ਦੀਆਂ ਐਪਲੀਕੇਸ਼ਨਸ ਵਧੀਆਂ ਸੀਗੀਆਂ। ਉਹਦੇ ਦੀ ਇਸ ਟਾਈਮ ਕੀ ਸਥਿਤੀ ਆ, ਜਾਂ ਜਿਨ੍ਹਾਂ ਨੇ ਰੀਸੈਂਟਲੀ ਪਿਛਲੇ ਕੁਝ ਮਹੀਨਿਆਂ ਸਾਲ ਦੇ ਵਿੱਚ ਘਰ ਲਏ ਆ, ਕੀ ਉਹਨਾਂ ਦੇ ਲਈ ਇਹ ਰਾਈਟ ਟਾਈਮ ਆ ਹੁਣ ਰੀਫਾਈਨੈਂਸ ਦਾ, ਜਾਂ ਜੀ ਉਹਨਾਂ ਨੂੰ ਵੇਟ ਕਰਨਾ ਚਾਹੀਦਾ? ਦੇਖੋ ਇਸ ਵੇਲੇ ਰਾਜਵੀਰ ਭਾਈ ਜਿਹੜੇ ਲੋਕ ਰੀਫਾਈਨੈਂਸ ਕਰਨ ਦੇ ਚੱਕਰ ਸਾਡੇ ਕੋਲ ਆਉਂਦੇ ਨੇ, ਉਹਨਾਂ ਦਾ ਰੀਜ਼ਨ ਹੈਗਾ ਉਹਨਾਂ ਨੇ ਜਾਂ ਤਾਂ ਕੈਸ਼ ਆਊਟ ਕਰਾਉਣਾ, ਪੈਸੇ ਦੀ ਲੋੜ ਆ, ਕਿ ਦੂਜੇ ਪਾਸੇ ਕੰਮ ਘਟ ਗਿਆ, ਉਹ ਚਾਹੁੰਦੇ ਨੇ ਵੀ ਪੈਸੇ ਕੱਢ ਕੇ ਅਸੀਂ ਨਾ ਆਪਣਾ ਕੰਮ ਨੂੰ ਮੇਨਟੇਨ ਰੱਖੀਏ। ਅਦਰਵਾਈਜ਼ ਨੋਇੰਗ ਜਿਨ੍ਹਾਂ ਨੇ ਹੁਣ ਜਿਵੇਂ ਕਿਸੇ ਨੇ 5 ਦੇ ਕਰਾਇਆ ਸੀ, ਉਹਨੂੰ ਅੱਜ ਰੀਫਾਈਨੈਂਸ ਕਰਨ ਦਾ ਫਾਇਦਾ ਕੋਈ ਨਹੀਂ, ਉਹਨੂੰ 6-7 ਦਾ ਰੇਟ ਪੈਣਾ, ਉਹਨਾਂ ਨੂੰ ਕੋਈ ਫਾਇਦਾ ਨਹੀਂ ਹੈਗਾ। ਸੋ ਜਿਹੜੇ ਹੁਣ ਰੀਫਾਈਨੈਂਸ ਦੇ ਵਿੱਚ ਇਸ ਵੇਲੇ ਲੋਕ ਹੈਗੇ ਨੇ, ਉਹ ਬੇਸਿਕਲੀ ਉਹ ਹੈਗੇ ਨੇ ਜਿਨ੍ਹਾਂ ਨੂੰ ਜਾਂ ਤਾਂ ਘਰਾਂ ਦੇ ਪੈਸੇ ਕਢਾਉਣੇ ਉਹਦੀ ਲੋੜ ਹੈਗੀ ਹੈ, ਪੈਸੇ ਚੱਕਣੇ ਉਹਨਾਂ ਦੀ ਹੈਗੀ ਹੈ, ਜਾਂ ਕਿਸੇ ਨੇ ਆਪਣਾ ਨਾਂ ਕਢਾਉਣਾ ਵਿੱਚੋਂ ਦੀ। 2 ਭਰਾਵਾਂ ਸਾਈਨ ਕੀਤਾ ਸੀ, ਇੱਕ ਭਰਾ ਕਹਿੰਦਾ ਵੀ ਭਾਈ ਮੈਂ ਹੁਣ ਆਪਣਾ ਘਰ ਲੈਣਾ, ਮੇਰਾ ਘਰ ਚੋਂ ਨਾਂ ਕੱਢ ਦੇ। ਠੀਕ ਹੈ, ਉਹ ਵੀ ਆ ਰਹੇ ਨੇ। ਓਕੇ, ਹੈ ਨਾ, ਉਹਨਾਂ ਦੇ ਵਿੱਚ ਰੀਫਾਈਨੈਂਸ ਕਰ ਹੈਗੇ ਆ। ਬਟ ਅਦਰ ਦੈਨ ਜਿਹੜੀ ਰੀਫਾਈਨੈਂਸ ਐਕਟੀਵਿਟੀ ਪਹਿਲਾਂ ਇੱਕ ਵਾਰੀ ਬੜੀ ਪਿਕ ਕੀਤੀ ਸੀ, ਉਹ ਜਿਹੜੀ ਮੈਂ ਗੱਲ ਤੁਹਾਨੂੰ ਹੁਣ ਇਹ ਕਹਿੰਦਾ ਵੀ ਹੋ ਸਕਦਾ ਕੱਲ ਨੂੰ ਵਿਆਜ ਅੱਜ ਘਰ ਲਿਆ 7% ਤੇ, ਜਦੋਂ ਕੱਲ ਨੂੰ ਇਹ 5 ਤੇ ਆਉਂਦਾ ਤੁਸੀਂ ਫਿਰ ਰੀਫਾਈਨੈਂਸ ਕਰਾਉਣਾ, ਉਹ ਮਾਰਕੀਟ ਹਜੇ ਆਈ ਨਹੀਂ। ਕਿੰਨਾ ਪਰਸੈਂਟੇਜ ਡਿਫਰੈਂਸ ਹੋਵੇ ਜਦੋਂ ਫਿਰ ਬੰਦੇ ਨੂੰ ਰੀਫਾਈਨੈਂਸ ਬਾਰੇ ਸੋਚਣਾ ਚਾਹੀਦਾ, ਕਿਉਂਕਿ ਕਲੋਜ਼ਿੰਗ ਕਾਸਟ ਵੀ ਉਹਦੇ ਨਾਲ ਇਨਵੋਲਵ ਰਹਿੰਦੇ ਆ? ਹਾਂਜੀ, ਵੈਸੇ ਨਾ ਇਹ ਜਿਹੜਾ ਸਵਾਲ ਤੁਹਾਡਾ ਬਹੁਤ ਵਧੀਆ ਹੈਗਾ ਵੀਰ ਜੀ। ਜਦੋਂ ਅਸੀਂ ਆਪਣੀ ਮਾਰਗੇਜ ਦੀ ਕਲਾਸ ਲੈਂਦੇ ਨਾ, ਤੇ ਸਾਨੂੰ ਇੱਕ ਸਵਾਲ ਪੁੱਛਿਆ ਜਾਂਦਾ, ਠੀਕ ਹੈ, ਵੀ ਤੁਹਾਡੇ ਕੋਲ ਇੱਕ ਬੰਦਾ ਆਇਆ, ਉਹ ਕਹਿੰਦਾ ਮੇਰਾ ਰੀਫਾਈਨੈਂਸ ਕਰੋ। ਠੀਕ ਹੈ, ਕਿਉਂਕਿ ਐਜ਼ ਏ ਹੁਣ ਲੋਨ ਆਫਿਸਰ ਵੀ ਜੌਬ ਕਰਦੇ ਨੇ, ਪੈਸੇ ਕਮਾਉਂਦੇ ਨੇ, ਉਹਨਾਂ ਵਿੱਚੋਂ ਇਨਕਮ ਆਉਂਦੀ ਹੈਗੀ ਵੀ। ਸਾਡੀ ਇੱਕ ਫਿਡੂਸ਼ਰੀ ਡਿਊਟੀ ਹੁੰਦੀ ਹੈ, ਐਜ਼ ਲੌਂਗ ਐਜ਼ ਯੂ ਹੈਵ ਅ ਬੈਨੀਫਿਟ, ਅ ਟੈਂਜੀਬਲ ਬੈਨੀਫਿਟ, ਮਤਲਬ ਵੀ ਤੁਹਾਨੂੰ ਕੋਈ ਨਾ ਕੋਈ ਜਾਂ ਤੁਹਾਡੀ ਪੇਮੈਂਟ 'ਚ ਫਰਕ ਪੈ ਰਿਹਾ, ਜਾਂ ਤੁਹਾਡੀ ਜਿਹੜੀ ਟਰਮ ਹੈਗੀ ਹੈ 30 ਸਾਲ ਤੋਂ 15 ਸਾਲ ਹੈਗੀ, ਤਾਂ ਤੁਹਾਨੂੰ ਫਾਇਦਾ ਹੈ, ਤਾਂ ਤੁਸੀਂ ਉਸ ਦਾ ਲੋਨ ਕਰਨਾ। ਅਦਰਵਾਈਜ਼ ਇਟ ਇਜ਼ ਨਾਟ ਰਾਈਟ ਫॉर ਯੂ ਟੂ ਟੇਕ ਐਡਵਾਂਟੇਜ ਆਫ ਸਮਬਡੀ। ਜਦੋਂ ਤੱਕ ਮੈਂ ਸੋਚਣਾ, ਦੇਖੋ ਵੀਰ ਜੀ, ਘੱਟ ਤੋਂ ਘੱਟ ਮਿਨੀਮਮ 1%, ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਤੁਹਾਨੂੰ 1.5 ਤੋਂ 2% ਦਾ ਡਿਫਰੈਂਸ ਹੁੰਦਾ, ਤਾਂ ਤੁਸੀਂ ਕਰਾਉਣਾ। ਔਰ ਕੋਸ਼ਿਸ਼ ਇਹ ਕਰੋ ਵੀ ਜੇ ਤੁਸੀਂ 30 ਸਾਲ ਦੀ ਮੌਰਗੇਜ ਕਰਾਈ ਹੈ, ਵੀ ਉਸ ਹਿਸਾਬ ਨਾਲ ਕਰਾਓ ਵੀ ਜਿਹੜੀ ਤੁਹਾਡੀ ਪੇਮੈਂਟ ਹੈਗੀ ਹੈ
ਉਹ ਓਨੀ ਕੀ ਰਹੇ ਪਰ ਤੁਹਾਡੇ ਵਿੱਚੋਂ 10 ਸਾਲ ਨਿਕਲ ਜਾਣ। ਕੁਛ ਤਾਂ ਫਾਇਦਾ ਹੋਵੇ, ਹਾਂ, ਜਾਂ ਟਾਈਮ ਦਾ ਹੋਵੇ ਜਾਂ ਮਨੀ ਦਾ ਹੋਵੇ। ਹਾਂ, ਕੋਈ ਟੈਂਜੀਬਲ ਬੈਨੀਫਿਟ ਹੋਵੇ, ਵਾਕਈ ਯਾਰ ਇਹ ਫਾਇਦੇ ਵਾਲੀ ਚੀਜ਼ ਹੈਗੀ, ਤਾਂ ਕਰਨਾ ਚਾਹੀਦਾ ਹੈਗਾ। ਔਰ ਇਹਦੀ ਕੰਸਲਟੇਸ਼ਨ ਫ੍ਰੀ ਹੈਗੀ ਹੈ, ਤੁਸੀਂ ਮੈਨੂੰ ਕਾਲ ਕਰ ਸਕਦੇ ਹੋ। ਬਿਲਕੁਲ ਸਾਡੀ ਟੀਮ ਹੈਗੀ, ਅਸੀਂ ਤੁਹਾਡੀ ਫਾਈਲ ਦੇ ਕੇ ਤੁਹਾਨੂੰ ਦੱਸ ਸਕਦੇ ਹਾਂ। ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਮੈਂ ਤੁਹਾਨੂੰ ਆਪਣਾ ਨੰਬਰ ਵੀ ਦੱਸ ਦਿੰਦਾ, ਬਿਲਕੁਲ ਜ਼ਰੂਰ ਦੱਸੋ। ਹਾਂ, ਡਾਇਰੈਕਟ ਕੰਟੈਕਟ ਨੰਬਰ 559 905 2575 ਉੱਪਰ ਕਾਲ ਕਰ ਸਕਦੇ ਹੋ। ਇਹ ਨੰਬਰ ਹੈਗਾ ਜੀ 559 905 2575। ਵੌਇਸ ਮੇਲ, ਟੈਕਸਟ ਮੈਸੇਜ ਤੁਸੀਂ ਛੱਡ ਸਕਦੇ ਹੋ, ਔਰ ਮੈਂ ਤੁਹਾਡੀ ਕਾਲ ਦਾ ਪੂਰਾ ਜਵਾਬ ਦਵਾਂਗਾ ਜੀ। ਬਿਲਕੁਲ ਜੀ। ਸੋ ਜ਼ਰੂਰ ਮੋਹਨ ਚੀਮਾ ਜੀ ਦੇ ਨਾਲ ਕੰਟੈਕਟ ਕਰੋ। ਘਰ ਖਰੀਦਣਾ ਆ, ਸੈੱਲ ਕਰਨਾ ਆ, ਬਾਏ ਕਰਨਾ ਆ, ਰੀਫਾਈਨੈਂਸ ਕਰਨਾ ਆ, ਐਗਰੀਕਲਚਰ ਦਾ ਕੰਮ ਆ, ਕਮਰਸ਼ੀਅਲ ਦਾ, ਰੀਅਲ ਏਸਟੇਟ ਦਾ ਆ, ਕੋਈ ਤੁਸੀਂ ਮਾਰਕੀਟ ਦੇ ਉੱਤੇ ਕੋਈ ਚੀਜ਼ ਲਾਉਣਾ ਚਾਹੁੰਦੇ ਆ, ਕੋਈ ਟਰੱਕ ਯਾਰਡ ਆ, ਕੋਈ ਕੁਛ ਆ, ਕੋਈ ਖੇਤ ਨੇ, ਤਾਂ ਜ਼ਰੂਰ ਤੁਸੀਂ ਮੋਹਨ ਚੀਮਾ ਜੀ ਦੇ ਨਾਲ ਕੰਟੈਕਟ ਕਰਿਓ। ਨੰਬਰ ਇੱਕ ਵਾਰੀ ਫੇਰ ਦੱਸ ਦਿਓ ਜੀ। ਹਾਂਜੀ ਜੀ, ਨੰਬਰ ਹੈਗਾ ਜੀ 559 905 2575, 559 905 2575 ਜੀ। ਆਪਣੇ ਬਹੁਤ ਸਾਰੇ ਜਿਹੜੇ ਲਿਸਨਰ ਨੇ, ਜਿਹੜੇ ਦੇਖਣ ਵਾਲੇ ਨੇ, ਸੈਲਫ ਇੰਪਲੋਇਡ ਹੁੰਦੇ ਆ। ਤੁਹਾਡੇ ਕੋਲ ਉਹਨਾਂ ਦੇ ਲਈ ਆਪਾਂ ਹਰ ਵਾਰੀ ਵੈਸੇ ਤਕਰੀਬਨ ਗੱਲ ਕਰਦੇ ਹੀ ਹਾਂ, ਸੋ ਇੱਕ ਵਾਰੀ ਫੇਰ ਰੀਫਰੈਸ਼ ਕਰ ਦਿਓ ਬੈਂਕ ਸਟੇਟਮੈਂਟ ਲੋਨਸ ਨੂੰ, W2 ਲੋਨਸ ਨੂੰ, ਉਹ ਵੀ ਕਿਹੜੇ ਪ੍ਰੋਗਰਾਮ, ਕਿਹੜੀਆਂ ਸਰਵਿਸਿਜ਼ ਆ। ਹਾਂਜੀ, ਸਹੀ ਹੈ ਜੀ। ਐਕਚੁਅਲੀ ਮੈਜੋਰਟੀ ਆਫ ਆਵਰ ਬਾਇਰਸ ਆਰ ਸੈਲਫ ਇੰਪਲੋਇਡ। ਸਾਡੀ ਦੇ ਨਹੀਂ ਕਹਿ ਲਓ ਵੀ ਹੈਗੀ ਸਾਡੀ ਕਮਿਊਨਿਟੀ ਨੂੰ ਵੀ ਅਸੀਂ ਆਪਣਾ ਇੱਥੇ ਕਾਰੋਬਾਰ ਜ਼ਰੂਰ ਚਲਾਉਂਦੇ ਹਾਂ। ਹੋ ਸਕਦਾ ਵੀ ਘਰ ਦੇ ਵਿੱਚ ਮਿਸਿਸ ਜੌਬ ਕਰਦੇ ਹੋਣ ਪਰ ਹਸਬੈਂਡ ਦਾ ਕਾਰੋਬਾਰ ਹੁੰਦਾ। ਹਾਂਜੀ। ਸੋ ਜੇ ਤੁਸੀਂ ਸੈਲਫ ਇੰਪਲੋਇਡ ਹੈਗੇ ਹੋ, ਲੇਕਿਨ ਸੈਲਫ ਇੰਪਲੋਇਡ ਦੇ ਵਿੱਚ ਇੱਕ ਜਿਹੜਾ ਚੱਕਰ ਪੈ ਜਾਂਦਾ ਭਾਜੀ, ਉਹ ਜਾਂਦਾ ਵੀ ਜਦੋਂ ਅਸੀਂ ਲੋਨ ਕਰਾਉਣ ਜਾਂਦੇ ਹਾਂ ਤੇ ਟੈਕਸ ਦੇ ਪੇਪਰਾਂ ਦੇ ਵਿੱਚ ਜਿਹੜੀ ਇਨਕਮ ਹੈ, ਖਰਚਾ ਫਿਰ ਉਹ ਖਰਚਾ ਇੰਨਾ ਕੁ ਦਿਖਾਈ ਦਿੰਦਾ ਵੀ ਬਾਅਦ 'ਚ ਜਿਹੜੀ ਨੈਟ ਇਨਕਮ ਹੈ, ਜਿਹੜਾ ਅੰਡਰਰਾਈਟਰ ਹੈਗਾ ਉਹਨੇ ਦੇਖਣਾ ਵੀ ਆ ਭਾਜੀ ਤੁਹਾਡੇ ਬੰਦੇ ਨੇ 2 ਮਿਲੀਅਨ ਦਾ ਕੰਮ ਕੀਤਾ ਪਰ ਇਨਕਮ ਹੈਗੀ 20,000 ਤੇ ਘਰ ਦੀ ਵੀ ਹੁਣ ਹੈਗੀ 5,000 ਤੇ ਗੱਲ ਨਹੀਂ ਬਣਨੀ। ਉਹ ਟਰੰਪ ਤੋਂ ਹੀ ਸਿੱਖੇ ਸਾਰੇ ਨਾ। ਚਲੋ ਦੇਖੋ, ਟੈਕਸ ਕੋਡ ਆ ਜੀ, ਸਾਰੇ ਵਰਤਦੇ ਆ। ਹਾਂ, ਨਹੀਂ, ਟਰੰਪ ਨੇ ਖੁਦ ਕਿਹਾ ਸੀ ਜਿੱਥੇ ਤੱਕ ਲੂਪ ਹੋਲਸ ਹੈਗੇ ਆ ਮੈਂ ਨਹੀਂ ਬਣਾਏ, ਤੁਸੀਂ ਬਣਾ ਕੇ ਦਿੱਤੇ, ਤੁਸੀਂ ਪਾਸ ਕੀਤੇ ਆ। ਹਾਂ, ਸੈਂਡ ਬਿੱਲ ਪਾਸ ਹੋਇਆ ਸੀਗਾ ਵੀ ਆ ਇਦਾਂ ਰੂਲ ਹੈਗਾ। ਸੋ ਲੂਪ ਹੋਲਸ ਦੇ ਵਕੀਲਾਂ ਨੂੰ ਪਤਾ, ਅਕਾਊਂਟੈਂਟਸ ਨੂੰ ਪਤਾ, ਲੋਕਾਂ ਨੂੰ ਵੀ ਪਤਾ ਵੀ ਇਹ ਗੱਲ ਪਤਾ ਕੀ। ਬਟ ਜਿੱਥੋਂ ਤੱਕ ਸਵਾਲ ਹੈਗਾ ਵੀ ਮੌਰਗੇਜ ਦਾ, ਹਾਂਜੀ, ਵੀ ਤੁਸੀਂ ਕਿਸ ਤਰ੍ਹਾਂ ਲੋਨ ਕਰਵਾਉਣਾ, ਇਹਦੇ ਵਿੱਚ ਅਕਸਰ ਕੁਛ ਇੱਕ ਪ੍ਰੋਡਕਟਸ ਐਸੇ ਹੈਗੇ ਜਿਹਦੇ ਵਿੱਚ ਅਸੀਂ ਤੁਹਾਡੀ ਕਹ ਲਓ ਵੀ ਇਨਕਮ ਟੈਕਸ ਰਿਟਰਨ ਨੂੰ ਅਸੀਂ ਜ਼ਿਆਦਾ ਕਹ ਲਓ ਵੀ ਅਸੀਂ ਚੈੱਕ ਜ਼ਰੂਰ ਕਰਨੇ ਆ। ਲੇਕਿਨ ਕਈ ਵਾਰੀ ਇਹ ਹੁੰਦਾ ਵੀ ਜਿਹੜੇ ਬਿਜ਼ਨਸ ਓਨਰਸ ਹੈਗੇ ਉਹਨਾਂ ਨੇ ਪੈਸੇ ਪੂਸੇ ਜੁੜੇ ਹੁੰਦੇ, ਉਹਨਾਂ ਕੋਲ 20% ਡਾਊਨ ਪੇਮੈਂਟ ਵੀ ਹੈਗੀ ਹੈ, ਕ੍ਰੈਡਿਟ ਵੀ ਠੀਕ ਹੈਗਾ, ਉਹ ਕਹਿੰਦੇ ਵੀ ਸਾਡਾ ਤੁਸੀਂ ਲੋਨ ਕਰੋ। ਸੋ ਉਹਨਾਂ ਵਾਸਤੇ ਬੈਂਕ ਸਟੇਟਮੈਂਟ ਲੋਨ, ਅਸੀਂ ਤੁਹਾਡੀਆਂ ਪਿਛਲੇ 12 ਮਹੀਨੇ ਦੀਆਂ ਬੈਂਕ ਸਟੇਟਮੈਂਟ ਸਿਰਫ ਡਿਪੋਜ਼ਿਟ ਦੇਖਣੇ ਵੀ ਤੁਹਾਨੂੰ ਪੈਸੇ ਆ ਕਿੰਨੇ ਰਹੇ। ਠੀਕ ਹੈ ਜੀ। ਜੇ ਉਹ ਨਹੀਂ ਹੈਗੇ 1099 ਤੁਹਾਡੇ ਹੁੰਦੇ, ਕਈ ਟਰੱਕਿੰਗ ਵਿੱਚ ਸਾਡੇ ਭੈਣ ਭਰਾ ਹੈਗੇ ਜਿਨ੍ਹਾਂ ਨੂੰ ਹਰ ਸਾਲ ਬਾਅਦ 1099 ਮਿਲਦਾ, ਉਸ ਦੇ ਬੇਸ ਤੇ ਵੀ ਲੋਨ ਹੋ ਸਕਦਾ। ਪ੍ਰੋਫਿਟ ਐਂਡ ਲਾਸ ਸਟੇਟਮੈਂਟ, ਉਹਦੇ ਬੇਸ ਤੇ ਵੀ ਲੋਨ ਕਰ ਸਕਦੇ ਹਾਂ। ਈਵਨ ਜੇ ਤੁਸੀਂ ਫੋਰਨ ਨੈਸ਼ਨਲ ਹੋ, ਤੁਹਾਡੀ ਸਾਡੀ ਨਿਊਜ਼ ਕਹ ਲਓ ਵੀ ਹੁਣ ਇੰਗਲੈਂਡ ਤੱਕ ਪਹੁੰਚ ਰਹੀ ਹੈ, ਜਾਂ ਤੁਸੀਂ ਆਸਟ੍ਰੇਲੀਆ 'ਚ ਬੈਠੇ ਹੋ, ਜਾਂ ਤੁਸੀਂ ਕਿਸੇ ਹੋਰ ਕੰਟਰੀ 'ਚ ਬੈਠੇ ਹੋ, ਅਸੀਂ ਫੋਰਨ ਨੈਸ਼ਨਲ ਲੋਨ ਵੀ ਕਰਨੇ ਹੈਗੇ ਆ। ਠੀਕ ਹੈ ਜੀ। ਸੋ ਜੇ ਕਿਸੇ ਨੇ ਇੱਥੇ ਇਨਵੈਸਟਮੈਂਟ ਕਰਨੀ ਹੈ, ਹਾਂਜੀ, ਜੇ ਤੁਹਾਡੇ ਕੋਲ 20% ਡਾਊਨ ਹੈਗਾ ਨਾ ਤੇ ਤੁਹਾਡੀਆਂ ਆਪਸ਼ਨਸ ਬਹੁਤ ਹੈਗੀਆਂ ਤੁਹਾਡੇ ਕੋਲ। ਸੋ ਇਸ ਬਾਰੇ ਵੀ ਤੁਸੀਂ ਸਾਨੂੰ ਜ਼ਰੂਰ ਕਾਲ ਕਰੋ। ਜੇ ਤੁਹਾਡੇ ਲੋਨ ਕਿਤੇ ਚੱਲ ਰਿਹਾ, ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਤੁਹਾਨੂੰ ਲੱਗਦਾ ਵੀ ਯਾਰ ਮੇਰਾ ਲੋਨ ਅਫਸਰ ਨੂੰ ਨਹੀਂ ਪਤਾ ਕਿੱਦਾਂ ਲੋਨ ਕਰਨਾ ਹੈਗਾ, ਕਈ ਵਾਰੀ ਇਹੋ ਜਿਹੀ ਗੱਲਾਂ ਹੋ ਜਾਂਦੀਆਂ। ਬਿਲਕੁਲ। ਪਰ ਤੁਸੀਂ ਘਬਰਾਉਣਾ ਨਹੀਂ, ਤੁਸੀਂ ਨਾ ਨੂੰ ਨਾ ਸਮਝੋ, ਤੁਸੀਂ ਕੋਸ਼ਿਸ਼ ਕਰੋ ਹੋਰ, ਔਰ ਤੁਸੀਂ ਸਾਨੂੰ ਇੱਕ ਵਾਰੀ ਕਾਲ ਕਰਕੇ ਆਪਣੇ ਸਵਾਲ ਸਾਡੇ ਤੱਕ ਜ਼ਰੂਰ ਪਹੁੰਚਾਓ ਜੀ। ਫਾਈਲ ਕਿਤੇ ਰੁਕੀ ਪਈ ਆ, ਫਸੀ ਪਈ ਆ, ਇੱਕ ਵਾਰੀ ਦਿਖਾਓ ਇੱਧਰ ਮੋਹਨ ਚੀਮਾ ਭਾਜੀ ਨੂੰ, ਤੇ ਕੋਈ ਨਾ ਕੋਈ ਪਈਆ ਜ਼ਰੂਰ ਲਾ ਕੇ ਦੇਣਗੇ ਉੱਤੇ, ਫਾਈਲ ਨੂੰ ਜਿਹੜਾ ਉਹ ਅੱਗੇ ਰੇੜਨਗੇ, ਤੇ ਜਿਹੜਾ ਤੁਹਾਡਾ ਡ੍ਰੀਮ ਆ, ਅਮਰੀਕਨ ਡ੍ਰੀਮ ਆ, ਉਹਨੂੰ ਪੂਰਾ ਕਰਨ 'ਚ ਤੁਹਾਡਾ ਜ਼ਰੂਰ ਵੱਧ ਤੋਂ ਵੱਧ ਸਾਥ ਦੇਣਗੇ। ਸੋ ਇੱਕ ਜਿਹੜਾ ਜਾਂਦੇ ਜਾਂਦੇ ਮੈਂ ਜ਼ਰੂਰ ਪੁੱਛਣਾ ਚਾਹੁੰਦਾ ਵੀ ਬਹੁਤ ਸਾਰੇ ਲੋਕਾਂ ਨੇ 20% ਤੋਂ ਘੱਟ ਡਾਊਨ ਦੇ ਕੇ ਵੀ ਘਰ ਲਏ ਆ। PMI ਦੇ ਵਿੱਚ ਬਹੁਤ ਖਰਚਾ ਹੋ ਜਾਂਦਾ, ਇੱਦਾਂ ਕਈ ਵਾਰੀ ਲੱਗਦਾ ਵੀ ਆਪਾਂ ਬੇਫਜ਼ੂਲੀ ਜਿਹੜੇ ਡਾਲਰ ਇਸ ਦੇ ਵਿੱਚ ਦੇਈ ਜਾ ਰਹੇ ਆ, ਪਰ ਚਲੋ ਮਜਬੂਰੀਆਂ ਆ, ਹਰ ਇੱਕ ਦੀ ਆਪੋ ਆਪਣੀ ਆ। ਉਹੋ ਜਿਹੇ ਜਿਹੜੇ ਜਿਨ੍ਹਾਂ ਦੇ ਉੱਦਾਂ ਦੇ ਲੋਨਸ ਨੇ, ਉਹਨਾਂ ਨੂੰ ਕੀ ਸਲਾਹ ਹੈ, ਕੀ ਤੁਸੀਂ ਦੱਸਣਾ ਚਾਹੁੰਦੇ ਹੋ? ਬਹੁਤ ਅੱਛੇ ਸਵਾਲ ਤੁਹਾਡੇ ਵੀ। ਦੇਖੋ, ਇਸ ਤਰ੍ਹਾਂ ਜਿਹੜੀ PMI ਹੈਗੀ ਹੈ, ਪ੍ਰਾਈਵੇਟ ਮੌਰਗੇਜ ਇੰਸ਼ੋਰੈਂਸ ਜਿਹੜੀ ਹੈਗੀ ਹੈ, ਉਹ ਬੈਂਕ ਵਾਲੇ ਤੁਹਾਨੂੰ ਕਹਿੰਦੇ ਵੀ ਤੁਸੀਂ ਲਓ ਜੇ ਤੁਸੀਂ 20% ਤੋਂ ਘੱਟ ਡਾਊਨ ਦਿੰਦੇ ਹੋ, ਹੈ ਨਾ। ਹੁਣ ਸਪੋਜ਼ ਕਰੋ ਤੁਸੀਂ ਘਰ ਲਿਆ ਸੀ 4 ਸਾਲ ਪਹਿਲਾਂ ਜਾਂ 5 ਸਾਲ ਪਹਿਲਾਂ, ਉਹ ਉਹਨਾਂ ਘਰਾਂ ਦੇ ਵਿੱਚ ਵੈਲਿਊ ਗਈ ਹੈ ਹੁਣ ਵੱਧ, ਇਕੁਇਟੀ ਆ ਗਈ ਹੈਗੀ। ਉਹਦਾ ਇੱਕ ਬੜਾ ਸਿੰਪਲ ਜਿਹਾ ਤਰੀਕਾ ਹੈਗਾ, ਤੁਸੀਂ ਆਪਣੇ ਬੈਂਕ ਨੂੰ ਕਾਲ ਕਰੋ, ਕਿਉਂਕਿ ਅਸੀਂ ਇਹ ਨਹੀਂ ਚਾਹੁੰਦੇ ਵੀ ਤੁਸੀਂ ਰੀਫਾਈਨੈਂਸ ਕਰਾਓ, ਕਿਉਂਕਿ ਤੁਹਾਡੀ ਫਿਰ ਪੇਮੈਂਟ ਵੱਧ ਸਕਦੀ ਹੈ, ਕਿਉਂਕਿ ਵਿਆਜ ਤੁਹਾਨੂੰ ਹੋਰ ਦਾ 2.5-3% ਤੇ ਮਿਲਿਆ ਹੋਵੇ, ਜਾਂ 4% ਤੇ ਮਿਲਿਆ ਹੋਵੇ, ਉਹ ਵੀ ਗੁੱਡ ਵਿਆਜ ਸੀਗਾ ਉਹਦਾ ਨਾ।
ਤੁਸੀਂ ਆਪਣੇ ਬੈਂਕ ਨੂੰ ਕਾਲ ਕਰਨੀ, ਉਹਨਾਂ ਨੂੰ ਤੁਸੀਂ ਇਹ ਕਹਿਣਾ ਵੀ ਦੇਖੋ ਮੈਂ ਘਰ ਲਿਆ ਸੀ ਨਾ, ਹੂੰ ਹੁਣ ਮੇਰੇ ਘਰ ਦੀ ਵੈਲਿਊ ਗਈ ਹੈ ਵੱਧ, ਹੂੰ ਪਰ ਮੈਂ ਰਿਕੁਐਸਟ ਪਾਉਣਾ ਚਾਹੁੰਦਾ ਹੂੰ ਵੀ ਮੇਰੀ ਜਿਹੜੀ PMI ਹੈ ਉਹ ਰਿਮੂਵ ਕੀਤੀ ਜਾਏ। ਬੈਂਕ ਨੇ ਇੱਕ ਦੋ ਗੱਲਾਂ ਕਰਨੀਆਂ, ਉਹਨਾਂ ਨੇ ਕਹਿਣਾ ਠੀਕ ਹੈ ਅਸੀਂ ਕੰਸੀਡਰ ਕਰਾਂਗੇ, ਬਟ ਮੇਕ ਸ਼ੋਰ ਕਰਿਓ ਵੀ ਜਾਂ ਤਾਂ ਤੁਸੀਂ ਉਹਨਾਂ ਨੂੰ ਰਿਟਰਨ 'ਚ ਕਹਿਣਾ, ਓਕੇ ਜਾਂ ਤੁਸੀਂ ਉਹਨਾਂ ਕੋਲ ਈਮੇਲ ਭੇਜਣੀ ਹੈ, ਓਕੇ ਕਿਉਂਕਿ ਜੇ ਤੁਸੀਂ ਫੋਨ ਕਮਿਊਨੀਕੇਸ਼ਨ ਦਾ ਪ੍ਰੂਫ ਹੋਵੇ। ਹਾਂ ਪ੍ਰੂਫ ਹੋਵੇ ਅਗਲੇ, ਕਿਉਂਕਿ ਜੇ ਤੁਸੀਂ ਈਮੇਲ ਭੇਜੋਗੇ ਹੂੰ ਜਾਂ ਤੁਸੀਂ ਲੈਟਰ ਭੇਜੋਗੇ ਸਰਟੀਫਾਈਡ, ਉਹਨਾਂ ਨੂੰ ਲੱਗਿਆ ਡਾਕੂਮੈਂਟ ਸਾਨੂੰ ਨਾ ਲਾਣਾ ਪੈਣਾ ਕਿਤੇ, ਹੂੰ ਉਹ ਫਜ਼ੂਲ ਨਹੀਂ ਹੁੰਦਾ, ਉਸ ਫਾਈਲ ਤੇ ਹਮੇਸ਼ਾ ਕੰਮ ਹੋਊਗਾ। ਓਕੇ ਵੀ ਤੁਹਾਡੀ ਕਮਿਊਨੀਕੇਸ਼ਨ ਈਮੇਲ ਸਭ ਤੋਂ ਬੈਸਟ ਹੂੰ ਜਾਂ ਲੈਟਰ ਹੈਗਾ, ਹੂੰ ਠੀਕ ਹੈ। ਉਹਨੂੰ ਪੁੱਛੋ ਕਿ ਕਿੱਥੇ ਈਮੇਲ ਭੇਜੀ, ਡਿਪਾਰਟਮੈਂਟ ਕਿਹੜਾ ਹੈਗਾ ਤੁਹਾਨੂੰ ਦੱਸੋ, ਹੂੰ ਉੱਥੇ ਉਹਨਾਂ ਨੇ ਫਿਰ ਤੁਹਾਨੂੰ ਇਹ ਕਹਿਣਾ ਵੀ ਠੀਕ ਹੈ ਅਸੀਂ ਚੈੱਕ ਕਰਾਂਗੇ। ਕਈਆਂ ਬੈਂਕਾਂ ਨੇ ਤਾਂ ਵੈਸੇ ਕਰ ਦੇਣਾ, ਓਕੇ ਉਹਨਾਂ ਨੇ ਕਹਿਣਾ ਵੀ ਠੀਕ ਹੈ ਤੁਹਾਡੀ ਗੱਲ ਸਹੀ ਹੈ, ਵੀ ਤੁਹਾਡਾ ਐਟਲੀਸਟ ਉਹ ਫਿਰ ਡਾਊਨ ਵਧਿਆ ਮੰਨਿਆ ਜਾਊਗਾ। ਮੰਨਿਆ ਜਾਊਗਾ। ਹੁਣ ਸਪੋਜ਼ ਕਰੋ ਤੁਹਾਡੀ ਮੰਥਲੀ ਪੇਮੈਂਟ ਦੇ ਵਿੱਚ $300 ਐਕਸਟਰਾ ਜਾ ਰਿਹਾ, ਤੁਹਾਡਾ ਇਹ ਸਵਾਲ ਬਹੁਤ ਅੱਛਾ ਹੈ, ਸਾਡੇ ਹਰ ਪੰਜਾਬੀ ਭੈਣ ਭਰਾ ਨੂੰ ਇਹ ਫਾਇਦਾ ਕਰੂਗਾ ਵੀ ਤੁਸੀਂ ਕਾਲ ਕਰਕੇ ਉਹਨਾਂ ਨੂੰ ਇਹ ਗੱਲ ਕਹਿਣੀ ਹੈ ਵੀ ਮੈਂ ਘਰ ਲਿਆ ਸੀ ਇਸ ਸੰਦ ਦੇ ਵਿੱਚ, ਮੇਰੇ ਘਰ ਦੀ ਮੰਨ ਲਓ 3 ਲੱਖ ਦਾ ਘਰ ਸੀ, ਹੁਣ 3.5 ਹੋ ਗਿਆ, ਉਹਦੀ ਕੀਮਤ ਹੋ ਹਾਂ ਗਈ। ਜਿੰਨੀ ਹੈਗੀ ਚਾਰ, ਤੁਸੀਂ ਮੈਨੂੰ ਕਾਲ ਕਰਕੇ ਪੁੱਛਣਾ, ਮੈਂ ਚੈੱਕ ਕਰ ਦੂੰਗਾ ਥੋੜਾ ਜਿਹਾ ਤੁਹਾਡੇ ਨੰਬਰ ਤੁਹਾਡੇ ਚੈੱਕ ਕਰਨ ਦੱਸਣਾ ਵੀ ਤੁਹਾਡੀ PMI ਜਾ ਸਕਦੀ ਹੈ ਕਿ ਨਹੀਂ ਜਾ ਸਕਦੀ। ਉਹ ਤੁਸੀਂ ਬੈਂਕ ਨੂੰ ਕਾਲ ਕਹਿੰਦੇ ਇੰਨੀ ਗੱਲ ਵੀ ਮੈਂ ਲਿਆ ਸੀ ਇਹਨੇ ਤਾਂ ਹੁਣ ਮੇਰੀ ਵੈਲਿਊ ਗਈ ਹੈ ਵੱਧ, ਤੇ ਮੈਂ ਚਾਹੁੰਦਾ ਵੀ ਮੇਰੀ ਪਲੀਜ਼ ਰਿਮੂਵ ਮਾਈ PMI ਮੋਰਗਨ ਇੰਸ਼ੋਰ ਜਿਹੜੀ ਹੈਗੀ ਤੁਸੀਂ ਕਰ ਦਿਓ, ਠੀਕ ਹੈ। ਬੈਂਕ ਨੇ ਯਾਦ ਆਪ ਹੀ ਕਰ ਦੇਣੀ ਹੈ ਦੇਖ ਕੇ ਵੀ ਸਭ ਬਈ ਗੱਲ ਤਾਂ ਕੀ ਉਹਦੇ ਵਿੱਚ ਪੇਪਰ ਵਗੈਰਾ ਵੀ ਮੰਗ ਸਕਦੇ ਆ? ਹਾਂ ਜੇ ਉਹਨਾਂ ਨੇ ਵੈਸੇ ਨਹੀਂ ਕੱਢੀ, ਉਹਨਾਂ ਨੂੰ ਲੱਗੇ ਕੋਈ ਸ਼ੱਕ ਹੈਗਾ ਵੀ ਇੰਨੀ ਘਰ ਦੀ ਵੈਲਿਊ ਹੈਗੀ, ਫਿਰ ਉਹਨਾਂ ਨੇ ਕਹਿਣਾ ਵੀ ਤੁਸੀਂ ਇਹ ਘਰ ਦਾ ਕਰਾਓ ਅਪਰੇਜ਼ਲ, ਫਿਰ ਤੁਹਾਨੂੰ ਸ਼ਾਇਦ $300 ਜਾਂ $400 ਵਨ ਟਾਈਮ ਦੇਣਾ ਪੈਣਾ, ਬੈਂਕ ਨੇ ਕਰਾਉਣਾ ਅਪਰੇਜ਼ਲ, ਤੇ ਅਪਰੇਜ਼ਲ ਕਰਾ ਕੇ ਅਪਰੇਜ਼ਲ ਕੰਪਨੀ ਦੇ ਕਹਿਤਾ ਵੀ ਨਵੀਂ ਵੈਲਿਊ ਉੱਥੇ ਉਹਨਾਂ ਨੂੰ ਨਵੀਂ ਵੈਲਿਊ ਦੇ ਦੇਣੀ ਹੈ। ਪਰ ਮੋਸਟ ਲਾਈਕਲੀ ਜਿਨ੍ਹਾਂ ਨੇ ਵੀ ਘਰ ਲਿਆ ਸੀ ਅੱਜ ਤੋਂ 3-4 ਸਾਲ ਪਹਿਲਾਂ, ਸਭ ਦੀ ਵੈਲਿਊ ਵਧੀ ਹੈਗੀ, ਕਿਸੇ ਦੀ ਘਟੀ ਨਹੀਂ ਹੈਗੀ। ਮੈਜੋਰਿਟੀ ਆਫ them they have gained equity, good equity। ਸੋ ਇਹ ਤੁਹਾਨੂੰ ਬਹੁਤ ਫਾਇਦਾ ਕਰੂਗਾ। ਜੇ ਇਹ ਤੁਸੀਂ ਹੋਰ ਕੋਈ ਡੂੰਗੀ ਡਿਸਕਸ਼ਨ ਕਰਨਾ ਚਾਹੁੰਦੇ ਜੀ ਮੇਰੇ ਨਾਲ ਪਰਸਨਲੀ, ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ। ਨੰਬਰ ਇੱਕ ਵਾਰੀ ਫੇਰ ਦੱਸੋ। ਹਾਂਜੀ ਜੀ ਨੰਬਰ ਹੈ, ਕਿਉਂਕਿ ਇਹਦੇ ਲਈ ਹੁਣ ਰੈਡੀ ਰਹੋ, ਇਹਦੇ ਲਈ ਤੁਹਾਨੂੰ ਕਾਫੀ ਕਾਲਸ ਆਉਣਗੀਆਂ, PMI ਤੋਂ ਬਚਣਾ ਚਾਹੁੰਦੇ ਆ ਸਾਰੇ। ਮੈਂ ਦੇਖੋ ਆਪਣੇ ਭੈਣ ਭਰਾ ਨੂੰ ਕਹਿੰਦਾ ਵੀ ਭਾਈ ਜੇ ਤੁਹਾਨੂੰ ਲੋੜ ਨਹੀਂ ਹੈਗੀ, ਨੰਬਰ ਵੈਸੇ ਨੋਟ ਕਰਕੇ ਰੱਖ ਲਓ ਕਿ ਤੁਹਾਨੂੰ ਕਿਸੇ ਨੇ ਸਵਾਲ ਪੁੱਛਣਾ ਯਾਰ ਮੈਂ ਇਹਦਾ ਕੀ ਕਰਾਂ, ਕਿਉਂਕਿ ਅਸੀਂ ਸਾਰੇ ਇੱਕ ਦੂਜੇ ਨੂੰ ਬਹੁਤ ਸਲਾਹਾਂ ਦਿੰਦੇ ਹਾਂ। ਸਹੀ ਗੱਲ ਪ੍ਰੋਫੈਸ਼ਨਲ ਦੀ ਸਲਾਹ ਲਓ। ਹਾਂਜੀ ਸੋ ਨੰਬਰ ਹੈਗਾ ਜੀ 559 905 2575 559905255 ਇਸ ਦੇ ਮੈਨੂੰ ਸਟਾਰ ਦੇ ਕੇ ਜਾਂ ਫੇਵਰਟ ਕਰਕੇ ਕਿ ਸਾਂਭ ਕੇ ਰੱਖੋ। ਸੋ PMI ਵਾਲੇ ਦਾ ਖਾਸ ਧਿਆਨ ਦੇਣ, ਬਗੈਰ ਮਤਲਬ ਤੋਂ ਤੁਹਾਡਾ ਜਿਹੜਾ $100-200 ਐਕਸਟਰਾ ਜਾ ਰਿਹਾ ਮਹੀਨੇ ਦਾ, ਉਹ ਕਿਸੇ ਲਿਖੇ 'ਚ ਨਹੀਂ ਜਾਣਾ, ਨਾ ਉਹ ਇੰਟਰਸਟ 'ਚ ਜਾ ਰਿਹਾ, ਨਾ ਉਹ ਤੁਹਾਡੇ ਪ੍ਰਿੰਸੀਪਲ 'ਚ ਜਾ ਰਿਹਾ, ਉਹ ਸਿਰਫ ਵੀ ਮੌਰਗੇਜ ਦੀ ਇੰਸ਼ੋਰੈਂਸ ਦੇ ਲਈ ਉਹ ਜਾ ਰਿਹਾ। ਸੋ ਤੋਂ ਬਚੋ। 20% ਨਹੀਂ ਹੈਗਾ ਡਾਊਨ, ਦੈਟਸ ਫਾਈਨ, ਕੋਈ ਗੱਲ ਨਹੀਂ, ਆਪਸ਼ਨਸ ਤੁਹਾਡੇ ਕੋਲ ਹੈਗੀਆਂ, ਤੇ ਜਿੱਦਾਂ ਬਹੁਤ ਵਧੀਆ ਸਲਾਹ ਜਿਹੜੀ ਉਹ ਦਿੱਤੀ ਆ, ਸੋ ਇਹ 'ਤੇ ਗੌਰ ਜਿਹੜਾ ਉਹ ਜ਼ਰੂਰ ਕਰਿਓ। ਤੇ ਮੋਹ ਚੀਮਾ ਜੀ ਬਹੁਤ ਧੰਨਵਾਦ, ਮਿਹਰਬਾਨੀ, ਮਿਲਦੇ ਹਾਂ ਜੀ ਫਿਰ ਨੈਕਸਟ ਟਾਈਮ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।